ਇੰਡੀਅਨ ਸਟੇਟ ਨੇ ਬੀਤੇ ਦੌਰ ਦੇ ਵਿੱਚ ਜਿੰਨੀਆਂ ਇਹਨਾਂ ਦੀਆਂ ਉਹ ਭੜਕਾਊ ਦੀਆਂ ਜਨਾਨੀਆਂ ਟੀਵੀ ਚੈਨਲਾਂ ਤੇ ਐਂਕਰ ਰੱਖੀਆਂ ਹੋਈਆਂ ਨੇ, ਜਿਹੜੀਆਂ ਹਰ ਮੌਕੇ ਸਿੱਖਾਂ ਨੂੰ ਇਹ ਅੱਤਵਾਦੀ ਨੇ, ਇਹ ਕਿਸਾਨ ਨਹੀਂ ਹੈਗੇ, ਇਹ ਟੈਰੋਰਿਸਟ ਨੇ, ਜਿਵੇਂ ਕਹਿ ਦਈਏ ਵੀ ਬਹੁਤ ਨੀਵੇਂ ਦਰਜੇ ਦੀ ਗੱਲਾਂ ਉਹ ਕਰਦੀਆਂ ਨੇ। ਹੁਣ ਉਹ ਸਾਰੀਆਂ ਲੱਗੀਆਂ ਹੋਈਆਂ ਨੇ ਕਿ ਜੀ ਸਿੱਖ ਬੜੀ ਬਹਾਦਰ ਕੌਮ ਹੈ, ਇਹਨਾਂ ਨੇ ਭਾਰਤ ਦੀ ਰਾਖੀ ਲਈ ਜਾਨਾਂ ਵਾਰਤੀਆਂ। ਹੁਣ ਜਦੋਂ ਇਹ ਗੱਲਾਂ ਸਿੱਖ ਸੁਣਦਾ, ਉਹਨੂੰ ਇਸ ਗੱਲ ਦੇ ਉੱਤੇ ਕੋਈ ਅੱਗੇ ਵਾਂਗੂ ਭੂਕ ਜੀ ਨਹੀਂ ਚੜਦੀ, ਪੰਪ ਚ ਨਹੀਂ ਆਉਂਦਾ। ਸਿੱਖ ਹੁਣ ਇਹ ਸੋਚਦਾ ਕਿ ਅਸੀਂ ਸਭ ਜਾਣਦੇ ਹਾਂ ਜੀ, ਤੁਸੀਂ ਸਾਡੇ ਨਾਲ ਬੀਤੇ ਦੌਰ 'ਚ ਕੀ ਕੀਤਾ। ਪੰਜਾਬ ਦੇ ਵਿੱਚ 1 ਲੱਖ ਬੰਬ ਡਿੱਗ ਪਵੇ, ਕਸ਼ਮੀਰ ਦੇ ਵਿੱਚ 2 ਲੱਖ ਬੰਬ ਡਿੱਗ ਪਵੇ, ਕੋਈ ਮਤਲਬ ਨਹੀਂ। ਪਰ ਜਿੱਦਣ ਇੱਕ ਦਿੱਲੀ ਨੂੰ, ਯੂਪੀ ਨੂੰ, ਮੱਧ ਪ੍ਰਦੇਸ਼ ਨੂੰ, ਮਹਾਰਾਸ਼ਟਰ ਨੂੰ, ਗੁਜਰਾਤ ਨੂੰ ਨਿੱਕੀ ਮੋਟੀ ਫੁੱਸ ਪਟਾਕੀ ਜੀ ਵੀ ਉੱਥੇ ਦਿਖ ਪਈ, ਉਦਣ ਹੀ ਸਾਰੇ ਭਾਰਤ ਨੇ ਚੀਕਾਂ ਮਾਰਨੀਆਂ ਨੇਗੀਆਂ। ਤੁਸੀਂ ਇੱਕ ਮਾਮੂਲੀ ਗੱਲ ਵੀ ਜੇ ਇਸ ਮੁਲਕ ਤੋਂ ਆਪਦਾ ਹੱਕ ਲੈਣਾ ਹੋਵੇ, ਅਗਲੇ ਤੁਹਾਨੂੰ ਖੂਨ ਦੇ ਹੰਝੂ ਜਿਹੜੇ ਆ ਉਹ ਰਵਾ ਦਿੰਦੇ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਉਹ ਸਾਰੇ ਗੈਰ ਪੰਜਾਬੀ ਜਿਹੜੇ ਯੂਪੀ ਬਿਹਾਰ ਦੇ ਇੱਥੇ ਬਣਾ ਮੂੰਹ ਲੋਕ ਆਏ ਹੋਏ ਨੇ, ਜਿਨ੍ਹਾਂ ਤੋਂ ਪਿਛਲੇ 20 ਸਾਲ ਦੇ ਵਿੱਚ ਪੰਜਾਬ ਕਲਪਿਆ ਪਿਆ, ਹੁਣ ਉਹ ਲੋਕ ਟ੍ਰੇਨਾਂ, ਰੇਲਾਂ, ਬੱਸ ਅੱਡਿਆਂ ਤੇ ਧੜਾ ਧੜ ਭੱਜੇ ਜਾ ਰਹੇ। ਤੇ ਜਿਹੜੇ ਆ ਭੱਜੇ ਜਾਂਦੇ ਆ, ਜੇ ਕਿ ਹੁਣ ਪੁੱਛੇ ਇਹਨਾਂ ਨੂੰ ਵੀ ਭਾਈ ਤੁਸੀਂ ਤਾਂ ਕਹਿੰਦੇ ਸੀਗੇ ਸਾਰਾ ਮੁਲਕ ਦਾ ਸਿਸਟਮ ਤੁਹਾਡੇ ਨਾਲ ਖੜਾ ਹੁੰਦਾ ਸੀ, ਤੇ ਹੁਣ ਤੁਸੀਂ ਕਾਹਤੋਂ ਜਾਂਦੇ ਹੋ? ਹੁਣ ਉਹ ਕਹਿਣਗੇ ਪੰਜਾਬ ਤੋਂ ਫਿਰ ਪੰਜਾਬੀਆਂ ਕਾ ਹੈ ਨਾ ਜੀ, ਹਮ ਤੋਂ ਆਪਣੇ ਗਾਂव ਜਾਏਂਗੇ। ਸੋ ਉਹ ਭਾਰਤ ਜਿਹੜਾ ਪੰਜਾਬ ਦੀ ਬੋਲੀ, ਧਰਮ ਤੇ ਸੱਭਿਆਚਾਰ ਦੇ ਖਾਤਮੇ ਲਈ ਕੋਈ ਕਸਰ ਨਹੀਂ ਛੱਡਦਾ, ਉਹ ਭਾਰਤ ਅੱਜ ਦੀ ਤਰੀਕ ਵਿੱਚ ਮੁਕੰਮਲ ਤੌਰ ਤੇ ਉੱਤੇ ਪੰਜਾਬ ਨੂੰ ਆਪਦੇ ਹਾਲਾਤਾਂ ਉੱਤੇ ਇੱਕ ਤਰੀਕੇ ਨਾਲ ਛੱਡ ਰਿਹਾ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਆਪਰੇਸ਼ਨ ਸੰਦੂਰ ਦੇ ਨਾਂ ਤੇ ਜਿਹੜਾ ਇਹ ਇੰਡੀਅਨ ਸਟੇਟ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਸਿਰਫ ਕੁਝ ਗਿਣੇ ਚੁਣੇ ਟਿਕਾਣਿਆਂ ਤੇ ਹਮਲਾ ਕਰ ਰਹੇ ਹਾਂ, ਗੱਲ ਉਹਦੇ ਤੋਂ ਅੱਗੇ ਲੰਘ ਚੁੱਕੀ ਹੈ। ਭਾਰਤ ਦੇ ਜਿਹੜੇ ਜੰਗੀ ਜਹਾਜ਼ ਨੇ, ਡਰੋਨ ਜਾਂ ਕੁਝ ਹੋਰ, ਉਹਨਾਂ ਦਾ ਲਾਹੌਰ, ਰਾਵਲਪਿੰਡੀ, ਸਿਆਲਕੋਟ ਤੱਕ ਜਾਣ ਦੇ ਚਰਚੇ ਹੈ। ਤੇ ਇੰਡੀਅਨ ਸਟੇਟ ਦੇ ਵੱਲੋਂ ਜੋ ਕੁਝ ਕਿਹਾ ਜਾ ਰਿਹਾ, ਉਹਦੇ ਨਾਲੋਂ ਬਿਲਕੁਲ ਵੱਖਰੀ ਖਬਰ ਜਿਹੜੀ ਆ ਉਹ ਪਾਕਿਸਤਾਨ ਤੋਂ ਆ ਰਹੀ ਹੈ। ਤੇ ਸਾਡੇ ਜਿੱਥੋਂ ਮੈਂ ਅੰਮ੍ਰਿਤਸਰ ਤੋਂ, ਪੰਜਾਬ ਤੋਂ ਸੰਗਤਾਂ ਦੇ ਨਾਲ ਸਾਂਝ ਪਾ ਰਿਹਾ ਵਿਚਾਰਾਂ ਦੀ, ਇੱਥੇ ਹੁਣੇ ਹੀ ਇੱਕ ਜਿਹੜੀ ਆ ਸਟੇਟ ਵੱਲੋਂ, ਇੰਡੀਅਨ ਸਟੇਟ ਦੇ ਵੱਲੋਂ ਜਿੰਨੇ ਵੀ ਮੀਡੀਆ ਚੈਨਲ ਨੇ ਜਿਹੜੇ ਪਾਕਿਸਤਾਨ ਦੀਆਂ ਖਬਰਾਂ ਚੱਕ ਕੇ ਦਿਖਾਉਂਦੇ ਆ, ਉਹਨਾਂ ਦੇ ਉੱਤੇ ਵੀ ਪਾਬੰਦੀ ਥੋਪੀ ਗਈ ਆ। ਤੇ ਇੱਥੇ ਪੈਰ ਪੈਰ ਦੇ ਉੱਤੇ ਇੰਡੀਅਨ ਸਟੇਟ ਦੇ ਵੱਲੋਂ ਉਹ ਸਾਰਾ ਕੁਝ ਸੁਣਨ ਲਈ ਜਾਂ ਉਹ ਥੋਪਣ ਦੇ ਲਈ ਜਿੱਦ ਫੜੀ ਹੋਈ ਆ, ਜਿਹੜਾ ਕੁਝ ਸਟੇਟ ਚਾਹੁੰਦੀ ਹੈ ਕਿ ਤੁਸੀਂ ਕਿਸੇ ਹੋਰ ਦਾ ਨਹੀਂ ਸੁਣਨਾ, ਕਿਸੇ ਹੋਰ ਦਾ ਨਹੀਂ ਮੰਨਣਾ। ਉਧਰ ਪਾਕਿਸਤਾਨੀ ਜਿਹੜਾ ਮੀਡੀਆ ਜਾਂ ਉੱਥੋਂ ਦੀ ਸਰਕਾਰ ਦੇ ਵੱਲੋਂ ਜੋ ਕੁਝ ਸਾਡੇ ਕੋਲੇ ਪਹੁੰਚ ਰਿਹਾ, ਉਹਦੇ ਅਨੁਸਾਰ ਪਾਕਿਸਤਾਨ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਬੰਬ ਧਮਾਕੇ ਹੋਏ ਨੇ ਤੇ ਹੋਰ ਕਈ ਵਾਰਦਾਤਾਂ ਜਿਹੜੀਆਂ ਜੰਗੀ ਨਜ਼ਰੀਏ ਤੋਂ ਖੂਨ ਖਰਾਬੇ ਵਾਲੀਆਂ ਨੇ ਉਹ ਵਾਪਰੀਆਂ ਨੇ। ਤੇ ਜਿੱਥੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਖੂਨ ਖਰਾਬੇ ਵਾਲੀਆਂ ਵਾਰਦਾਤਾਂ ਦੀ ਇੱਕ ਲੜੀ ਆ, ਜਿਹਦੇ ਬਾਰੇ ਸਾਰੇ ਲੋਕ ਚੰਗੀ ਤਰ੍ਹਾਂ ਜਾਣ ਰਹੇ ਆ, ਇੱਧਰ ਭਾਰਤੀ ਮੀਡੀਆ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਵਿੱਚ ਕੁਝ ਸ਼ਹਿਰਾਂ ਨੂੰ ਟਾਰਗੇਟ ਕਰਕੇ ਮਿਜ਼ਾਈਲਾਂ ਛੱਡੀਆਂ ਗਈਆਂ ਸੀ, ਪਰ ਕਹਿੰਦੇ ਜੀ ਅਸੀਂ ਸਾਡੇ ਜਿਹੜੇ ਸਿਸਟਮ ਆ ਉਹਨੇ ਉਹਨਾਂ ਨੂੰ ਰਾਹ ਦੇ ਵਿੱਚ ਹੀ, ਰਸਤੇ ਦੇ ਵਿੱਚ ਹੀ ਉਹਨਾਂ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ। ਰਾਤ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਅਸੀਂ ਪਏ ਸੀ ਸੁੱਤੇ, ਤਾਂ 1:30 ਵਜੇ ਦੇ ਲਾਗੇ ਇੱਕਦਮ ਇੱਕ ਧਮਾਕੇ ਦੀ ਆਵਾਜ਼ ਆਈ। ਫਿਰ ਉਸ ਤੋਂ ਬਾਅਦ 3 ਧਮਾਕੇ ਹੋਰ ਸੁਣੇ, ਕੁੱਲ 4 ਧਮਾਕੇ ਸੁਣੇ। ਤੇ ਥੋੜੇ ਟਾਈਮ ਬਾਅਦ ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕਾਂ ਨੇ ਇਹਦੇ ਬਾਰੇ ਲਿਖਣਾ ਸ਼ੁਰੂ ਕੀਤਾ ਬਈ ਤਰਨ ਤਾਰਨ ਵੀ ਸੁਣਿਆ ਧਮਾਕਾ ਜੀ, ਬਟਾਲੇ ਤੱਕ ਆਵਾਜ਼ ਆਈ ਆ, ਗੁਰਦਾਸਪੁਰ ਤੱਕ ਆਵਾਜ਼ ਆਈ ਆ। ਪਰ ਜਿਹੜਾ ਇੱਥੋਂ ਦਾ ਲੋਕਲ ਸਿਸਟਮ, ਇੰਡੀਅਨ ਸਿਸਟਮ ਦੇ ਵੱਲੋਂ ਇਹਦੇ ਉੱਤੇ ਕਿਸੇ ਵੀ ਤਰੀਕੇ ਦੀ ਰਾਤ ਭਰ ਟਿੱਪਣੀ ਨਹੀਂ ਆਈ। ਸਵੇਰੋਂ ਜਦੋਂ ਇਸ ਮਸਲੇ ਦੇ ਉੱਤੇ ਲੋਕ ਉਡੀਕ ਰਹੇ ਸੀ ਵੀ ਸ਼ਾਇਦ ਕੋਈ ਸਟੇਟ ਵੱਲੋਂ ਆਊਗਾ ਵੀ ਰਾਤ ਜਿਹੜੇ ਅੰਮ੍ਰਿਤਸਰ ਦੇ
ਵਿੱਚ ਜਾਂ ਤਰਨਤਾਰਨ ਜਾਂ ਬਟਾਲੇ ਇਲਾਕੇ 'ਚ ਇੰਨੇ ਜਿਹੜੇ ਧਮਾਕੇ ਸੁਣੇ ਗਏ ਆ, ਇਹਦਾ ਕੀ ਮਤਲਬ ਆ? ਉਦੋਂ ਵੀ ਜਿਹੜਾ ਭਾਰਤੀ ਨਿਜ਼ਾਮ ਆ ਇਹਦੇ ਵੱਲੋਂ ਕੁਝ ਨਹੀਂ ਸੀ ਕਿਹਾ ਗਿਆ। ਦੁਪਹਿਰ 12 ਵਜੇ ਤੱਕ ਵੀ ਕੋਈ ਇਹੋ ਜਿਹੀ ਗੱਲ ਨਹੀਂ ਸੀਗੀ ਕਹੀ ਗਈ ਕਿ ਜਿਹੜੇ ਇਹ ਕਿੱਥੇ ਤੇ ਕੀ ਹੋਇਆ। ਜਦੋਂ ਕਿ ਇੱਕ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਜੇਠੂਵਾਲ ਪਿੰਡ, ਮੱਖਣਵਿੰਡੀ ਪਿੰਡ ਦੇ ਕੋਲ ਲੋਕਲ ਲੋਕ ਜਿਹੜੇ ਆ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿਖਾ ਰਹੇ ਸੀਗੇ ਕਿ ਦੇਖੋ ਜੀ ਸਾਡੇ ਪਿੰਡ ਦੇ ਵਿੱਚ ਆ ਕੋਈ ਚੰਗੀ ਮਝਾਈ ਟਾਈਪ ਚੀਜ਼ ਡਿੱਗੀ ਪਈ ਆ। ਤੇ ਉਸ ਮੌਕੇ ਹੀ ਭਾਰਤ ਦਾ ਮੀਡੀਆ ਕਹਿ ਰਿਹਾ ਸੀ ਕਿ ਅੰਮ੍ਰਿਤਸਰ ਦੇ ਵਾਲੇ ਪਾਸੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਜੇ ਫੇਕ ਨਿਊਜ਼ ਆ। ਸੋ ਪਹਿਲਾਂ ਤਾਂ ਇੰਡੀਅਨ ਸਟੇਟ ਨੇ ਸਾਰੀ ਰਾਤ ਕੋਈ ਗੱਲ ਦੀ ਹਾਮੀ ਨਹੀਂ ਭਰੀ, ਫਿਰ ਫੇਕ ਨਿਊਜ਼ ਕਹਿੰਦੇ ਰਹੇ। ਜਦੋਂ ਲੋਕਲ ਲੋਕਾਂ ਨੇ ਇਹਦੀਆਂ ਵੀਡੀਓਜ਼ ਪਾ ਕੇ ਦਿਖਾਉਣੀਆਂ ਸ਼ੁਰੂ ਕਰਤੀਆਂ, ਫਿਰ ਉਸ ਤੋਂ ਬਾਅਦ ਵਿੱਚ ਦਿਨੇ ਬੜੀ ਹੈਰਾਨੀ ਜਿਹੀ ਵਾਲੀ ਸਾਨੂੰ ਗੱਲ ਲੱਗੀ ਆ ਕਿ ਇਹ ਕਿਹਾ ਜਾਣ ਲੱਗ ਪਿਆ ਕਿ ਜੀ ਇਹ ਤਾਂ ਪਾਕਿਸਤਾਨ ਨੇ ਰਾਤ ਅਟੈਕ ਕੀਤਾ ਸੀਗਾ ਅੰਮ੍ਰਿਤਸਰ ਤੇ ਹੋਰਨਾਂ ਸ਼ਹਿਰਾਂ ਤੇ ਇਹ ਤਾਂ ਜੀ ਇੰਡੀਅਨ ਸਿਸਟਮ ਵੱਲੋਂ ਜਿਹੜਾ ਇੱਥੇ ਲੱਗਿਆ ਹੋਇਆ ਸਿਸਟਮ ਆ ਉਹਨਾਂ ਮਝਾਈਲਾਂ ਨੂੰ ਰਸਤੇ ਦੇ ਵਿੱਚ ਹੀ ਨਸ਼ਟ ਕਰਨ ਵਾਲਾ, ਉਹਨੇ ਰੱਦ ਕਰਤਾ, ਨਹੀਂ ਤਾਂ ਬੜਾ ਨੁਕਸਾਨ ਹੋ ਜਾਣਾ ਸੀ। ਪਰ ਇੱਥੇ ਜਿੱਥੇ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਆ, ਜਿੱਥੇ ਅਸੀਂ ਰਹਿ ਰਹੇ ਆ, ਇੱਥੇ ਸਾਨੂੰ ਇਸ ਗੱਲ ਦੇ ਨਾਲ ਸੰਬੰਧਿਤ ਜਾਂ ਇਸ ਗੱਲ ਦੀ ਹਾਮੀ ਭਰਦੀ ਕੋਈ ਚੀਜ਼ ਜਿਹੜੀ ਆ ਉਹ ਨਹੀਂ ਮਿਲਦੀ ਕਿ ਪਾਕਿਸਤਾਨ ਨੇ ਕੋਈ ਇਧਰ ਨੂੰ ਮਝਾਈਆਂ ਛੱਡੀਆਂ ਹੋਣ। ਜੇਕਰ ਇਸ ਤਰੀਕੇ ਦੀ ਗੱਲ ਹੁੰਦੀ ਤਾਂ ਸਾਰੀ ਰਾਤ ਫਿਰ ਸਾਨੂੰ ਉਹ ਸਾਰਾ ਕੁਝ ਸੁਣਨਾ ਸੀ, ਕਿਉਂਕਿ ਅੰਮ੍ਰਿਤਸਰ ਅਸੀਂ ਬੈਠੇ ਆ। ਪਰ ਜਿਸ ਤਰੀਕੇ ਨਾਲ ਅੱਜ ਦਿਨੇ ਸਟੇਟ ਨੇ ਗੱਜ ਵੱਜ ਕੇ ਕਿਹਾ ਕਿ ਜੀ ਜਲੰਧਰ, ਆਦਮਪੁਰ, ਲੁਧਿਆਣਾ ਤੇ ਗੁਰਦਾਸਪੁਰ, ਅੰਮ੍ਰਿਤਸਰ, ਫਲਾਣੇ ਸ਼ਹਿਰਾਂ ਤੇ ਰਾਤ ਬੜਾ ਇਹ ਕੁਝ ਹੋਇਆ, ਇਹ ਗੱਲ ਆਪਣੇ ਆਪ ਦੇ ਵਿੱਚ ਹੀ ਅਜੀਬ ਜੀ ਲੱਗਦੀ ਆ ਕਿ ਸਾਨੂੰ ਪਤਾ ਨਹੀਂ ਲੱਗਿਆ ਤੇ ਇੱਥੇ ਅੰਮ੍ਰਿਤਸਰ ਵਾਲੀ ਗੱਲ ਨੂੰ ਤਾਂ ਆਪ ਨਹੀਂ ਸੀ ਮੰਨਦੇ। ਖੈਰ, ਇਹ ਤਾਂ ਹੁਣ ਸਾਫ਼ ਹੀ ਦਿਖਦਾ ਕਿ ਇੰਡੀਅਨ ਸਟੇਟ ਵੱਲੋਂ ਇਹ ਗੱਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਸਾਡੇ ਕੋਲ ਕੋਈ ਪਾਕਿਸਤਾਨ ਤੋਂ ਜਾਂ ਕਿਸੇ ਹੋਰ ਚੈਨਲ ਤੋਂ ਕੋਈ ਨਿਊਜ਼ ਵੀ ਨਹੀਂ ਆਉਣੀ। ਸਾਨੂੰ ਇੰਡੀਅਨ ਸਟੇਟ ਦੇ ਵੱਲੋਂ ਜੋ ਕੁਝ ਉਹ ਸੁਣਾਉਣਾ ਚਾਹੁੰਦੇ ਆ ਉਹੀ ਸੁਣਨਾ ਪੈਣਾ। ਪਰ ਇੱਥੇ ਇੱਕ ਗੱਲ ਹੋਰ ਜਿਹੜੀ ਬੜੀ ਅਰਥ ਰੱਖਦੀ ਆ ਉਹ ਇਹ ਆ ਕਿ ਬੀਤੇ ਦੌਰ ਦੇ ਵਿੱਚ ਪੰਜਾਬ ਤੋਂ ਜਾਂ ਸਿੱਖਾਂ ਤੋਂ ਜਿਸ ਤਰੀਕੇ ਦੀ ਹਮਾਇਤ ਜੰਗਾਂ ਯੁੱਧਾਂ ਮੌਕੇ ਮਿਲਦੀ ਰਹੀ ਆ, ਇਸ ਵਾਰ ਉਹੋ ਜਿਹਾ ਮਾਹੌਲ ਬਿਲਕੁਲ ਹੀ ਹੈ। ਮੈਂ ਹੁਣੇ ਜਦੋਂ ਤੁਹਾਡੇ ਸਨਮੁਖ ਹੋ ਰਿਹਾ, ਮੈਂ ਦਰਬਾਰ ਸਾਹਿਬ ਤੋਂ ਆਇਆ ਸੀ, ਪਰਿਵਾਰ ਸਮੇਤ ਗਏ ਸੀ। ਉੱਥੇ ਅਸੀਂ ਬਹੁਤ ਸਾਰੇ ਲੋਕਾਂ ਨਾਲ, ਸੰਗਤ ਨਾਲ ਇਸ ਤਰੀਕੇ ਦੀ ਚਰਚਾ ਕਰਨੀ ਚਾਹੁੰਦੇ ਸੀ, ਉਹਨਾਂ ਦੇ ਵਿਚਾਰ ਜਾਣੇ ਜਾਣ। ਲੋਕਾਂ ਨੂੰ ਇਸ ਗੱਲ ਦੀ ਚਿੰਤਾ ਬੜੀ ਹੈ ਕਿ ਜਿਹੜਾ ਸਾਡਾ ਬੀਤਿਆ ਇਤਿਹਾਸ ਆ ਉਹਦੇ ਵਿੱਚ ਅਸੀਂ ਜਿਹੜਾ ਸਾਬਕ ਸਿੱਖੀ ਜਿਹੜੀ ਮੇਜਰ ਜਨਰਲ ਹਰਬਖਸ਼ ਸਿੰਘ ਕਿ ਜਿਹੜੀ ਫੌਜ ਆ ਉਹ ਬਿਆਸ ਦਰਿਆ ਤੋਂ, ਅੰਬਾਲੇ ਤੋਂ ਵੀ ਸਕਦੀ ਪਿੱਛੇ ਲਿਆਓ ਤੇ ਇਸ ਖਿੱਤੇ ਵਿੱਚ ਪਾਕਿਸਤਾਨ ਦੇ ਹਵਾਲੇ ਕਰ ਦੋ। ਮਤਲਬ ਇਹ ਸੀ ਕਿ ਪਾਕਿਸਤਾਨ ਇਸ ਖਿੱਤੇ 'ਚ ਜਿੰਨੀ ਬੰਬਾਰਮੈਂਟ ਕਰ ਸਕਦਾ ਕਰੇ ਤੇ ਬਾਅਦ ਵਿੱਚ ਫਿਰ ਦੇਖਾਂਗੇ। ਸੋ ਪੰਜਾਬ ਦੀ ਤਬਾਹੀ ਜਾਂ ਬਰਬਾਦੀ ਲਈ ਤਾਂ ਅਗਲੇ ਉਦੋਂ ਸੋਚ ਰਹੇ ਸੀ ਜਦੋਂ ਜਿਹੜਾ ਜਨਰਲ ਹਰਬਖਸ਼ ਸਿੰਘ ਆ ਉਹ ਡਟ ਗਿਆ। ਸੋ ਉਸ ਤਰ੍ਹਾਂ ਦੀ ਸੋਚ ਅੱਜ ਵੀ ਹੋ ਸਕਦੀ ਆ, ਕੋਈ ਨਵੀਂ ਗੱਲ ਨਹੀਂ। ਦੂਜੀ ਗੱਲ ਇਹ ਆ ਕਿ ਜਿਹੜਾ ਇੰਡੀਅਨ ਸਿਸਟਮ ਆ ਇਹਨੇ 1984 ਚ ਜਿਸ ਤਰੀਕੇ ਨਾਲ ਟੈਂਕਾਂ ਤੋਪਾਂ ਨਾਲ ਬੰਬਾਰਮੈਂਟ ਕੀਤੀ ਆ ਉਹ ਸਾਡੇ ਸਾਰਿਆਂ ਦੇ ਹਮੇਸ਼ਾ ਜੇਲ੍ਹ ਵਿੱਚ ਰਹਿਣੀ ਆ। ਜਿਵੇਂ ਅਸੀਂ ਮੱਸਾ ਰੰਗੜ ਨਹੀਂ ਭੁੱਲ ਸਕਦੇ, ਜਿਵੇਂ ਅਸੀਂ ਬੀਤੇ ਇਤਿਹਾਸ ਦੇ ਵਿੱਚ ਜਿਹਨੇ ਦਰਬਾਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਟਾਰਗੇਟ ਕੀਤਾ ਉਹਨਾਂ ਨੂੰ ਨਹੀਂ ਭੁੱਲ ਸਕਦੇ, ਉਵੇਂ 1984 ਨਹੀਂ ਭੁੱਲ ਸਕਦੇ। ਤੀਜੀ ਜਿਹੜੀ ਗੱਲ ਆ ਜਿਹੜੀ ਕਿ ਭਾਰਤ ਦੇ ਇਹਨਾਂ ਦੇ ਸਿਸਟਮ ਦਾ ਹਿੱਸਾ ਰਹੇ, ਡਾਕਟਰ ਸੰਗਤ ਸਿੰਘ ਵਰਗਿਆਂ ਨੇ ਆਪਦੀਆਂ ਕਿਤਾਬਾਂ 'ਚ ਲਿਖੀ ਆ ਕਿ ਇੱਕ ਆਪਰੇਸ਼ਨ ਸ਼ਾਂਤੀ ਨਾਂ ਦਾ ਆਪਰੇਸ਼ਨ ਇੰਦਰਾ ਨੇ ਜਾਂ ਉਸ ਟਾਈਮ ਡੀਪ ਸਟੇਟ ਨੇ 1984 ਦੇ ਵਿੱਚ ਵਿਉਂਤਿਆ ਹੋਇਆ ਸੀਗਾ, ਜਿਹਦੇ ਤਹਿਤ ਇਹ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਮੌਕੇ 1984 ਦੇ ਵਿੱਚ ਜਦੋਂ ਪਾਕਿਸਤਾਨ ਵਿੱਚ ਜਥਾ ਵੀ ਗਿਆ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਜਿਹੜੀ ਇੰਡੀਆ ਪਾਕਿਸਤਾਨ ਦਾ ਬਾਘੇ ਵਾਲਾ ਬਾਰਡਰ ਵਾ ਇਸ ਪਾਸੇ ਖੇਮਕਰਨ ਤੱਕਰ ਹਿਲਜੁਲ ਸ਼ੁਰੂ ਕਰਕੇ, ਛੇੜਛਾੜ ਸ਼ੁਰੂ ਕਰਕੇ ਫੌਜ ਨਾਲ, ਪਾਕਿਸਤਾਨ ਦੀ ਨਾਲ ਜੰਗ ਵਰਗਾ ਮਾਹੌਲ ਬਣਾ ਦਿੱਤਾ ਜਾਵੇ ਤੇ ਫਿਰ ਇੱਕਦਮ ਉਥੋਂ ਜਿਹੜੀ ਫੌਜ ਆ ਉਹ ਪਿੱਛੇ ਕਰ ਲਾਂਗੇ ਤੇ ਇਸ ਮਾਹੌਲ ਦੇ ਵਿੱਚ ਰੌਲਾ ਪਾ ਦਿਆਂਗੇ ਕਿ ਦੇਖੋ ਜੀ ਜੂਨ 84 ਕਰਕੇ ਸਿੱਖ ਪਹਿਲੇ ਭੜਕੇ ਹੋਏ ਸੀਗੇ ਤੇ ਇਹ ਤਾਂ ਪਾਕਿਸਤਾਨ ਨਾਲ ਰਲ ਗਏ ਆ
ਤੇ ਸਾਰੇ ਭਾਰਤ ਵਿੱਚ ਸਿੱਖਾਂ ਦੇ ਖਿਲਾਫ ਨਫ਼ਰਤ ਭਰਿਆ ਮਾਹੌਲ ਤਿਆਰ ਕਰਕੇ ਇਸ ਖਿੱਤੇ ਦੇ ਵਿੱਚ ਜਿਹੜਾ ਪਾਕਿਸਤਾਨ ਆ, ਕਿਉਂਕਿ ਉਹ ਤਾਂ ਫਿਰ ਇਹ ਸੋਚੇਗਾ ਕਿ ਇਹ ਇੰਡੀਆ ਦਾ ਇਲਾਕਾ ਵਾ ਤੇ ਇੰਡੀਅਨ ਇਲਾਕੇ ਦੇ ਵਿੱਚ ਮੇਰਾ ਹੱਕ ਬਣਦਾ, ਜਿਵੇਂ ਫੌਜ ਕਰਦੀ ਹੁੰਦੀ ਆ ਕਿਸੇ ਇਲਾਕੇ ਨੂੰ ਜਿੱਤਣ ਲਈ, ਤਾਂ ਇਸ ਖਿੱਤੇ ਦੇ ਵਿੱਚ ਫਿਰ ਬਰਬਾਦੀ ਹੋਏਗੀ। ਇਹ ਜਿਹੜੀਆਂ ਗੱਲਾਂ ਨੇ, ਇਹ ਨਾ ਤਾਂ ਮੈਂ ਆਪਦੇ ਮਨੋਂ ਜੋੜ ਰਿਹਾ, ਨਾ ਕੋਈ ਹੋਰ ਸਿੱਖ ਇਹਨਾਂ ਗੱਲਾਂ ਤੋਂ ਅਣਜਾਣ। ਮੇਜਰ ਜਨਰਲ ਹਰਬਖਸ਼ ਸਿੰਘ ਨਾਲ ਸੰਬੰਧਿਤ ਜਿਹੜੀ ਮਰਜ਼ੀ ਕਿਤਾਬ ਚੱਕ ਲਓ, ਉਹਦੇ 'ਚ ਇਹ ਘਟਨਾ ਦਰਜ ਵਾ। ਮੈਂ ਵੀ ਜਦੋਂ ਇਹ ਜੰਗੀ ਦਾ ਮਾਹੌਲ ਛਿੜਿਆ, ਮੈਂ ਸਾਰੀਆਂ ਕਿਤਾਬਾਂ ਲੈ ਕੇ ਰੱਖੀਆਂ ਨੇਗੀਆਂ ਉਹਦੇ ਨਾਲ ਸੰਬੰਧਿਤ, ਜਿੰਨਿਆਂ ਨੇ ਵੀ ਲਿਖੀਆਂ ਨੇ। ਦੂਜੀ ਜਿਹੜੀ ਗੱਲ ਆ ਨਵੰਬਰ 84 ਤੇ ਜੂਨ 84 ਵਾਲੀ, ਇਹ ਡਾਕਟਰ ਸੰਗਤ ਸਿੰਘ ਦੀ ਕਿਤਾਬ ਸਿੱਖਸ ਇਨ ਹਿਸਟਰੀ, ਇਤਿਹਾਸ ਵਿੱਚ ਸਿੱਖ, ਉਹਦੇ 'ਚ ਦਰਜ ਵਾ। ਬੀਤੇ ਆ ਜਿਹੜੇ 40 ਸਾਲ ਹੋ ਗਏ 1984 ਤੋਂ ਹੁਣ ਤੱਕ, 25 ਸਾਲ ਹੋਣ ਤੇ ਪਿੱਛੇ 14 ਸਾਲ, ਇਹਨਾਂ ਸਾਲਾਂ ਦੇ ਵਿੱਚ ਕਦੇ ਵੀ ਭਾਰਤੀ ਸਟੇਟ ਨੇ ਡਾਕਟਰ ਸੰਗਤ ਸਿੰਘ ਨੂੰ ਝੂਠਾ ਨਹੀਂ ਕਿਹਾ। ਸੋ ਜਿਹੜੀਆਂ ਵਿਉਂਤਾਂ ਬੀਤੇ ਦੌਰ ਦੇ ਵਿੱਚ ਵਿਉਂਤ ਤਾਂ ਲਈਆਂ ਪਰ ਸਿਰੇ ਨਾਲ ਚੜਾਈਆਂ ਗਈਆਂ ਹੋਣ, ਉਹ ਜਦੋਂ ਕਿਤੇ ਇਹੋ ਜਿਹਾ ਮਾਹੌਲ ਬਣਦਾ, ਉਦੋਂ ਫਿਰ ਸਿੱਖ ਦੇ ਮਨ ਵਿੱਚ ਉਹਨਾਂ ਖਦਸ਼ਿਆਂ ਦਾ ਉੱਠਣਾ ਸੁਭਾਵਿਕ। ਸੋ ਅੱਜ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਰੇ ਸਿੱਖ ਜਿਹੜੇ ਨੇ ਉਹ ਇਹ ਗੱਲ ਜ਼ਰੂਰ ਸੋਚ ਰਹੇ ਨੇ ਕਿ ਪਾਕਿਸਤਾਨ ਚਾਹੇ ਨਾ ਚਾਹੇ, ਪਰ ਪੰਜਾਬ ਦੀ ਬਰਬਾਦੀ, ਪੰਜਾਬ ਨੂੰ ਟਾਰਗੇਟ ਕਰਨ ਦਾ ਜਿਹੜਾ ਦਿੱਲੀ ਵਾਲਿਆਂ ਦਾ ਸੁਪਨਾ, ਉਹਦਾ ਲੁਕਿਆ ਛਿਪਿਆ ਨਹੀਂ। ਇਹ ਗੱਲ ਇੰਨੀ ਜ਼ਿਆਦਾ ਵੱਧ ਚੁੱਕੀ ਆ ਕਿ ਅੱਜ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਨੇ ਕਿ ਸਿੱਖ ਜਿਹੜਾ ਹੈ ਉਹ ਦਿਲੋਂ ਇੰਡੀਅਨ ਸਿਸਟਮ ਤੋਂ ਦੂਰ ਹੋ ਚੁੱਕਿਆ। ਉਹ ਮਜਬੂਰੀ ਦਾ ਮਾਰਿਆ ਹੋਇਆ ਜਿਹੜਾ ਫੌਜ 'ਚ ਆ ਜਾਂ ਭਾਰਤ ਦੀ ਕੋਈ ਨੌਕਰੀ ਕਰਦਾ ਮੁਲਾਜ਼ਮ ਆ, ਉਹ ਜ਼ਰੂਰ ਆਪਦੇ ਫਰਜ਼ ਜੇ ਨਿਭਾਈ ਜਾਂਦਾ ਹੋਵੇਗਾ, ਪਰ ਜਿਵੇਂ ਪਹਿਲਾਂ ਟੈਂਕ ਪੈਟਰਨ ਟੈਂਕ ਤੋੜਨ ਲਈ ਪਿੰਡੇ ਨਾਲ ਬੰਬ ਬੰਨ ਕੇ ਥੱਲੇ ਲਿਟ ਜੋ, ਆਹ ਕਰ ਲੋ, ਉਹ ਮਤਲਬ ਗੱਲ ਨਹੀਂ। ਕਿਉਂਕਿ ਅੱਜ ਇਹ ਸਾਰਿਆਂ ਨੂੰ ਚੇਤਾ ਆਇਆ ਵੀ ਜਦੋਂ ਵੀ ਇਹ ਜੰਗ ਖਤਮ ਹੋਈ, ਉਦੋਂ ਇੰਡੀਅਨ ਸਟੇਟ ਦੇ ਮੀਡੀਆ ਨੇ ਰੱਜ ਕੇ ਸਿੱਖਾਂ ਦਾ ਜਲੂਸ ਕੱਢਣਾ ਵੀ ਇਹ ਗਦਾਰ ਨੇ, ਇਹਨਾਂ ਨੇ ਐ ਕਰਤਾ ਸੀ, ਉਹ ਕਰਤਾ ਸੀ। ਫਿਰ ਅਗਲਾ ਕਹਿੰਦਾ ਵੀ ਜੇ ਜੁੱਤੀਆਂ ਖਾਣੀਆਂ ਰਹੀਆਂ ਫਿਰ ਕਰਕੇ ਕਾਹਨੂੰ ਖਾਣੀਆਂ ਨੇ। ਪਹਿਲਾਂ ਜਦੋਂ ਆਪਾਂ ਕਿਸੇ ਦਾ ਪਹਿਲਾਂ ਸਾਥ ਹੈ ਜੋ ਦਈਏ, ਬਾਅਦ ਚ ਅਗਲਾ ਤੁਹਾਡੇ ਮੂੰਹ ਤੇ ਥੁੱਕੇ, ਇਹਦੇ ਨਾਲੋਂ ਵਧੀਆ ਵੀ ਆਪਾਂ ਨੂੰ ਇਹ ਹੋਊਗਾ ਵੀ ਆਪਾਂ ਕਿਹੜਾ ਸਾਥ ਦਿੱਤਾ ਸੀ, ਵਧੀਆ ਭਾਈ ਜਿਹੜਾ ਤੁਸੀਂ ਕਹਿੰਦੇ ਹੋ ਠੀਕ ਹੀ ਕਹਿੰਦੇ। ਇਸ ਗੱਲ ਨੂੰ ਸਟੇਟ ਨੇ ਵੀ ਮਹਿਸੂਸ ਕਰ ਲਿਆ ਵਾ। ਅੱਜ ਦੀ ਤਰੀਕ ਵਿੱਚ ਚਾਹੇ ਅਮਿਤ ਸ਼ਾਹ ਆ, ਚਾਹੇ ਮੋਦੀ ਆ, ਤੇ ਚਾਹੇ ਰਾਜਨਾਥ ਆ, ਤੇ ਚਾਹੇ ਕੋਈ ਹੋਰ ਆ, ਉਹ ਇਸ ਭਾਵਨਾ ਦੇ ਤਹਿਤ ਬੋਲਦੇ ਆ ਕਿ ਸਿੱਖਾਂ ਨੂੰ ਰਿਲਾਈਜ਼ ਜਾਂ ਕਰਾਈਏ, ਸਿੱਖਾਂ ਨੂੰ ਕਹੀਏ ਵੀ ਨਹੀਂ ਜੀ ਅਸੀਂ ਤੁਹਾਡੇ ਨਾਲ ਆ। ਤੇ ਜਦੋਂ ਵੀ ਇੰਡੀਅਨ ਸਟੇਟ ਨੇ ਬੀਤੇ ਦੌਰ ਦੇ ਵਿੱਚ ਜਿੰਨੀਆਂ ਇਹਨਾਂ ਦੀਆਂ ਉਹ ਭੜਕਾਊ ਜੀਆਂ ਜਨਾਨੀਆਂ ਟੀਵੀ ਚੈਨਲਾਂ ਤੇ ਐਂਕਰ ਰੱਖੀਆਂ ਹੋਈਆਂ ਨੇ, ਜਿਹੜੀਆਂ ਹਰ ਮੌਕੇ ਸਿੱਖਾਂ ਨੂੰ ਇਹ ਅੱਤਵਾਦੀ ਨੇ, ਇਹ ਕਿਸਾਨ ਨਹੀਂ ਹੈਗੇ, ਇਹ ਟੈਰੋਰਿਸਟ ਨੇ, ਇਹ ਤਾਂ ਗੰਦੇ ਨੇ, ਇਹ ਲੁੱਚੇ ਨੇ, ਇਹਨਾਂ ਨੇ ਤਾਂ ਜੀ ਇੱਥੇ ਜਨਾਨੀਆਂ ਐ ਕਰਤਾ, ਇਹਨਾਂ ਨੇ ਪੰਜਾਬ 'ਚ ਧੂਆਂ ਛੱਡਤਾ, ਕਿੰਨਾ ਹਲਕਾ ਨੀਚਤਾ ਵਾਲਾ ਇਹ ਜਿਵੇਂ ਕਹਿ ਦਈਏ ਵੀ ਬਹੁਤ ਨੀਵੇਂ ਦਰਜੇ ਦੀ ਗੱਲਾਂ ਉਹ ਕਰਦੀਆਂ ਰਹੀਆਂ। ਹੁਣ ਉਹ ਸਾਰੀਆਂ ਲੱਗੀਆਂ ਹੋਈਆਂ ਨੇਗੀਆਂ ਕਿ ਜੀ ਸਿੱਖ ਬੜੀ ਬਹਾਦਰ ਕੌਮ ਹੈ, ਸਿੱਖ ਤਾਂ ਐ ਆ, ਸਿੱਖਾਂ ਨੇ ਆਹ ਕਰਤਾ ਸੀ, ਸਿੱਖ ਰੈਜੀਮੈਂਟ ਫਲਾਣੇ ਸੰਨ 'ਚ ਬਣੀ, ਇਹਨੂੰ ਇੰਨੇ ਪਰਮਵੀਰ ਚੱਕਰ ਬਣੇ, ਇਹਨਾਂ ਨੇ ਭਾਰਤ ਦੀ ਰਾਖੀ ਲਈ ਜਾਨਾਂ ਵਾਰਤੀਆਂ। ਹੁਣ ਜਦੋਂ ਇਹ ਗੱਲਾਂ ਸਿੱਖ ਸੁਣਦਾ, ਉਹਨੂੰ ਇਸ ਗੱਲ ਦੇ ਉੱਤੇ ਕੋਈ ਅੱਗੇ ਵਾਂਗੂ ਫੂਕ ਜੀ ਨਹੀਂ ਚੜਦੀ, ਪੰਪ 'ਚ ਨਹੀਂ ਆਉਂਦਾ ਸਿੱਖ ਹੁਣ ਇਹ ਸੋਚਦਾ ਕਿ ਅਸੀਂ ਸਭ ਜਾਣਦੇ ਆ ਜੀ ਤੁਸੀਂ ਸਾਡੇ ਨਾਲ ਬੀਤੇ ਦੌਰ 'ਚ ਕੀ ਕੀਤਾ। ਇਹ ਗੱਲ ਆਪਣੇ ਆਪ 'ਚ ਬੇਮਿਸਾਲ ਆ ਕਿ ਸਿੱਖ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਉਦੋਂ ਵਧੀਆ ਗੱਲ ਇਹ ਹੈਗੀ ਆ ਕਿ ਸਿੱਖ ਆਪਦਾ ਫਰਜ਼ ਨਿਭਾਉਣ ਤੋਂ ਨਹੀਂ ਭੱਜ ਰਿਹਾ, ਪਰ ਉਹ ਇਹ ਵੀ ਨਹੀਂ ਚਾਹੁੰਦਾ ਕਿ ਬੀਤੇ ਵਾਂਗ ਸਾਨੂੰ ਕੋਈ ਵਰਤੇ ਵੀ ਤੇ ਬਾਅਦ ਚ ਭਗਾ ਕੇ ਨੈਪਕਿਨ ਪੇਪਰਾਂ ਨੂੰ ਉਹ ਮਾਰੇ, ਯੂਜ਼ ਐਂਡ ਥਰੋ ਵਾਲੀ ਜਿਹੜੀ ਗੱਲ ਆ ਉਹ ਵੀ ਨਹੀਂ। ਤੇ ਜਿਵੇਂ ਬੀਤੇ ਦੌਰ ਦੇ ਵਿੱਚ ਸਿੱਖ ਲੀਡਰਸ਼ਿਪ ਨੇ ਇੱਕ ਤਰੀਕੇ ਨਾਲ ਸਿੱਖਾਂ ਦੇ ਸਿਰ 'ਚ ਸਵਾਹ ਪਾਉਣ ਵਾਲੇ ਫੈਸਲੇ ਕੀਤੇ ਆ, ਉਹਨਾਂ ਫੈਸਲਿਆਂ ਦੀ ਰੋਸ਼ਨੀ ਵਿੱਚ ਵੀ ਹਰੇਕ ਸਿੱਖ ਅੱਜ ਚੇਤੇ ਕਰ ਕਰਕੇ ਰੋਂਦਾ ਕਿ ਉਸ ਮੌਕੇ ਜੇ ਸਹੀ ਫੈਸਲੇ ਸਾਡੀ ਸਿਆਸੀ ਲੀਡਰਸ਼ਿਪ ਨੇ ਲਏ ਹੁੰਦੇ। ਉਹ ਜਿਹੜਾ ਅੱਜ ਆ ਮਾਹੌਲ ਬਣਿਆ ਹੋਇਆ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ, ਜਿਵੇਂ ਜੰਗ ਭੜਕ ਰਹੀ ਆ ਤੇ ਹੋਰ ਮੁਲਕ ਵੀ ਦਿਨੋਂ ਦਿਨ ਇਨਵੋਲਵ ਹੁੰਦੇ ਦਿਖ ਰਹੇ ਨੇ, ਪਲ ਪਲ ਗੱਲ ਜਿਹੜੀ ਆ ਉਹ ਖਤਰਨਾਕ ਰੂਪ ਲੈਂਦੀ ਜਾ ਰਹੀ ਆ। ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਹੁਣੇ ਹੀ ਖਬਰ ਸਾਡੇ ਸਾਹਮਣੇ ਫਲੈਸ਼ ਹੋਈ ਆ ਕਿ ਜਿਹੜਾ ਸ਼੍ਰੀਨਗਰ ਦਾ 에ਅਰਪੋਰਟ ਆ ਉਹਦੇ ਉੱਥੇ ਕੁਝ ਹੋ ਕੇ ਹਟੀ ਆ ਵਾਰਦਾਤ,
ਤੇ ਜਦੋਂ ਹੁਣ ਮੈਂ ਤੁਹਾਡੇ ਨਾਲ ਇਸ ਮੌਕੇ ਮੁਖਾਤਬ ਆ, ਸਾਡੇ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਲੈਕ ਆਊਟ ਹੋ ਗਿਆ ਵਾ, ਸਾਰੀ ਰਾਤ ਬਲੈਕ ਆਊਟ ਰਹਿਣਾ। ਤੋਂ ਇਹ ਬਲੈਕ ਆਊਟ ਜਾਂ ਹੋਰ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਮੌਕੇ ਇਹ ਇੱਕ ਪੂਰਾ ਜੰਗੀ ਜਿਹੜਾ ਮਾਹੌਲ ਆ ਉਹ ਬਣਿਆ ਹੋਇਆ। ਪਰ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਚਰਚਾ ਕਰਦੇ ਰਹੇ ਹਾਂ ਕਿ ਜਿਹੜਾ ਵਾਰ ਦਾ ਜੰਗ ਦਾ ਮੈਦਾਨ ਆ ਉਹ ਤਾਂ ਬਣਾਇਆ ਹੋਇਆ ਪਾਕਿਸਤਾਨ ਅਤੇ ਇੰਡੀਆ ਦੇ ਵਿਚਾਲੇ ਜਿਹੜਾ ਆਹ ਇਲਾਕਾ ਲੱਗਦਾ ਪੰਜਾਬ ਤੇ ਕਸ਼ਮੀਰ। ਪੰਜਾਬ ਤੇ ਕਸ਼ਮੀਰ ਵਾਰ ਜ਼ੋਨ ਨੇ, ਗੁਜਰਾਤ ਵਾਲੇ ਨੂੰ ਕਹਿੰਦੇ ਆ ਵਪਾਰ ਜ਼ੋਨ। ਉਸ ਖਿੱਤੇ ਦੇ ਵਿੱਚ ਕੋਈ ਗੱਲ ਨਹੀਂ, ਲੋਕ ਮਖੌਲਾਂ ਕਰਦੇ ਆ ਬਈ ਜਿਹੜੀਆਂ ਇਧਰ ਨੂੰ ਮਝਾਈਲਾਂ ਮਝੂਲਾਂ ਪਾਕਿਸਤਾਨ ਵੱਲੋਂ ਆਉਣੀਆਂ ਜਾਂ ਨਹੀਂ ਆਉਣੀਆਂ ਉਹ ਤਾਂ ਬਾਹਰ ਦੀ ਗੱਲ ਆ। ਜੇ ਕਿਤੇ ਇੱਕ ਦੀ ਨਿੱਕੀ ਮੋਟੀ ਫੁੱਸ ਜੀ ਬੰਬੀ ਬੁੰਬੀ ਜੀ ਦੀ ਕਿਤੇ ਗੁਜਰਾਤ 'ਚ ਡਿੱਗ ਪਈ, ਇਹਨਾਂ ਨੇ ਜਦੇ ਉੱਥੇ ਕਹਿ ਦੇਣਾ ਜੀ ਆਪਾਂ ਸੰਧੀ ਕਰੋ, ਸਮਝੌਤਾ ਕਰੋ। ਪੰਜਾਬ ਦੇ ਵਿੱਚ 1 ਲੱਖ ਬੰਬ ਡਿੱਗ ਪਵੇ, ਕਸ਼ਮੀਰ ਦੇ ਵਿੱਚ 2 ਲੱਖ ਬੰਬ ਡਿੱਗ ਪਵੇ, ਕੋਈ ਮਤਲਬ ਨਹੀਂ। ਪਰ ਜਿੱਦਣ ਇੱਕ ਦਿੱਲੀ ਨੂੰ, ਯੂਪੀ ਨੂੰ, ਮੱਧ ਪ੍ਰਦੇਸ਼ ਨੂੰ, ਮਹਾਰਾਸ਼ਟਰ ਨੂੰ, ਗੁਜਰਾਤ ਨੂੰ ਨਿੱਕੀ ਮੋਟੀ ਫੁੱਸ ਪਟਾਕੀ ਜੀ ਵੀ ਉੱਥੇ ਦਿਖ ਪਈ, ਉਦੋਂ ਹੀ ਸਾਰੇ ਭਾਰਤ ਨੇ ਚੀਕਾਂ ਮਾਰਨੀਆਂ ਨੇਗੀਆਂ, ਕਿਉਂਕਿ ਬਾਕੀ ਭਾਰਤੀਆਂ ਦੀ ਜਾਨ ਦੀ ਕੀਮਤ ਜ਼ਿਆਦਾ, ਪੰਜਾਬੀਆਂ ਦੀ, ਸਿੱਖਾਂ ਦੀ ਤੇ ਕਸ਼ਮੀਰੀਆਂ ਜਾਂ ਮੁਸਲਮਾਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ। ਇਹ ਉਹੀ ਗੱਲ ਆ ਜਿਹੜੀ ਬਾਬਾ ਜਰਨੈਲ ਸਿੰਘ ਸਾਨੂੰ ਸਿਖਾਉਂਦੇ ਮਰਗੇ, ਸ਼ਹੀਦ ਹੋ ਗਏ। ਉਹਨਾਂ ਨੇ ਸਾਰੀ ਉਮਰ ਇਸ ਗੱਲ ਦੇ ਉੱਤੇ ਲਾਤੀ ਸਿੱਖਾਂ ਨੂੰ ਸਮਝਾਉਣ ਤੇ ਕਿ ਤੁਹਾਡੀ ਜਾਨ ਦੀ ਕੀਮਤ ਇਸ ਮੁਲਕ ਲਈ ਕੋਈ ਨਹੀਂ। ਉਹ ਆਪਦੀ ਜਾਨ ਲੇਖੇ ਲਾ ਗਏ ਇਸ ਗੱਲ ਦੇ ਸਮਝਾਉਂਦਿਆਂ ਹੀ ਕਿ ਤੁਹਾਡੇ ਧਰਮ ਦਾ, ਤੁਹਾਡੇ ਧਰਮ ਸਥਾਨ ਦਾ, ਤੁਹਾਡੀ ਕੌਮ ਦਾ ਉਹਨਾਂ ਨੂੰ ਕੋਈ ਮੁੱਲ ਨਹੀਂ, ਚਾਹੇ ਤੁਸੀਂ ਇਸ ਮੁਲਕ ਲਈ ਜੋ ਮਰਜ਼ੀ ਕਰੀ ਚੱਲੋ। ਤੁਸੀਂ ਇੱਕ ਮਾਮੂਲੀ ਗੱਲ ਵੀ ਜੇ ਇਸ ਮੁਲਕ ਤੋਂ ਆਪਦਾ ਹੱਕ ਲੈਣਾ ਹੋਵੇ, ਅਗਲੇ ਤੁਹਾਨੂੰ ਖੂਨ ਦੇ ਹੰਝੂ ਜਿਹੜੇ ਆ ਉਹ ਰਵਾ ਦਿੰਦੇ। ਇਸ ਤਰੀਕੇ ਦੀ ਜਿਹੜੀ ਗੱਲ ਵਾ ਉਹ ਅੱਜ ਦੇ ਦੌਰ ਵਿੱਚ ਜਦੋਂ ਆਹ ਮਾਹੌਲ ਬਣਿਆ ਹੋਇਆ ਹੁਣ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਚੇਤੇ ਆਉਂਦੀ ਹੈ। ਜਿਹੜੇ ਬਹੁਤ ਹੀ ਜ਼ਿਆਦਾ ਜਿਵੇਂ ਕਈ ਹੁੰਦੇ ਆ ਜਿਨ੍ਹਾਂ ਦਾ ਦਿਮਾਗ ਹੀ ਇੰਨਾ ਮੋਟਾ ਹੁੰਦਾ ਵੀ ਅਕਲ ਹੀ ਨਹੀਂ, ਪਤਾ ਹੀ ਨਹੀਂ, ਚਾਹੇ ਕੋਈ ਮਰਜ਼ੀ ਕੁਝ ਹੋਈ ਜਾਵੇ, ਉਹਨਾਂ ਦਾ ਤਾਂ ਕੀ ਕਹਿਣਾ। ਪਰ ਆਮ ਜਿਹੜਾ ਸਿੱਖ ਵਾ ਉਹ ਹਰ ਘਟਨਾ ਨੂੰ ਇੱਕ ਸੰਵੇਦਨਸ਼ੀਲ ਨਜ਼ਰੀਏ ਤੋਂ ਦੇਖਦਾ। ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਉਹ ਸਾਰੇ ਗੈਰ ਪੰਜਾਬੀ ਜਿਹੜੇ ਯੂਪੀ ਬਿਹਾਰ ਦੇ ਇੱਥੇ ਮਣਾ ਮੂੰਹ ਲੋਕ ਆਏ ਹੋਏ ਨੇ, ਜਿਨ੍ਹਾਂ ਤੋਂ ਪਿਛਲੇ 20 ਸਾਲ ਦੇ ਵਿੱਚ ਪੰਜਾਬ ਕਲਪਿਆ ਪਿਆ ਕਿ ਪੰਜਾਬ ਦੀ ਧਰਤੀ ਉੱਤੇ ਦੂਜੇ ਸੂਬਿਆਂ ਦੇ ਲੋਕ ਜਿਹੜੇ ਆਪਦੀ ਬੋਲੀ, ਆਪਦਾ ਧਰਮ, ਆਪਦਾ ਸੱਭਿਆਚਾਰ ਇੱਥੇ ਥੋਪ ਰਹੇ ਨੇ, ਯਾਨੀ ਕਿ ਹਿੰਦੀ, ਹਿੰਦੂ, ਹਿੰਦੁਸਤਾਨ। ਉਹ ਸਾਰੇ ਦੇ ਸਾਰੇ ਇੱਥੇ ਜਦੋਂ ਆਏ ਹੋਏ ਸੀ, ਜਦੋਂ ਕੋਈ ਸਾਡੇ ਵਰਗਾ ਉਹਨਾਂ ਦੇ ਨੁਕਸਾਂ ਦੀ ਗੱਲ ਕਰਕੇ ਉਹਨੂੰ ਕਹਿੰਦਾ ਸੀ ਤਾਂ ਸਾਨੂੰ ਕਹਿੰਦੇ ਸੀ ਪੰਜਾਬ ਤੁਸੀਂ ਮੁੱਲ ਲਿਆ ਹੋਇਆ, ਇਹ ਭਾਰਤ ਦਾ ਹਿੱਸਾ ਵਾ, ਅਸੀਂ ਵੀ ਪੰਜਾਬ ਦੇ ਵਿੱਚ ਉਵੇਂ ਦੇ ਬਰਾਬਰ ਦੇ ਹੱਕ ਰੱਖਦੇ ਆ, ਅਸੀਂ ਇੱਥੇ ਰੋਟੀ ਕਮਾਉਣੇ ਆ ਤੇ ਅਸੀਂ ਇੱਥੇ ਆਏ ਤੇ ਅਸੀਂ ਰਵਾਂਗੇ। ਹੁਣ ਉਹ ਲੋਕ ਟ੍ਰੇਨਾਂ, ਰੇਲਾਂ, ਬੱਸ ਅੱਡਿਆਂ ਤੇ ਧੜਾ ਧੜ ਭੱਜੇ ਜਾ ਰਹੇ। ਚੰਡੀਗੜ੍ਹ ਤੇ ਸ਼ੰਭੂ ਬਾਰਡਰ ਵਾਲੇ ਪਾਸੇ ਜੇ ਕੋਈ ਦੇਖੇ ਤਾਂ ਜਿਵੇਂ ਕਰੋਨਾ ਵੇਲੇ ਭੱਜੇ ਸੀ ਉਵੇਂ ਗੈਰ ਪੰਜਾਬੀਆਂ ਦੀਆਂ ਹੇੜਾਂ ਜਿਹੜੀਆਂ ਨੇ ਉਹ ਭੱਜ ਰਹੀਆਂ ਨੇ। ਹੁਣ ਜੇਕਰ ਉਹਨਾਂ ਨੂੰ ਪੁੱਛੇ ਵੀ ਪੰਜਾਬ ਜਿਹੜਾ ਹੈ ਇਹਦੇ ਵਿੱਚ ਤੁਸੀਂ ਰੋਟੀ ਖਾਂਦੇ ਹੋ, ਕਮਾਉਂਦੇ ਹੋ, ਇਹਦਾ ਖਾਂਦੇ ਹੋ, ਪੀਂਦੇ ਹੋ, ਇਹਦੇ ਨਾਲ ਹੁਣ ਵਫਾ ਕਰੋ। ਆ ਪੰਜਾਬ ਦੇ ਜਿਹੜੇ ਅਸਲ ਵਾਰਸ ਨੇ ਸਿੱਖ, ਉਹ ਤਾਂ ਫਿਰ ਖੜੇ ਨੇ, ਉਹ ਤਾਂ ਇੱਥੇ ਹੀ ਜੇ ਕੁਝ ਵੀ ਮਾੜਾ ਚੰਗਾ ਵਾਪਰਦਾ, ਜਿਵੇਂ ਸਰਦਾਰ ਸੋਹਣ ਸਿੰਘ ਸੀਤਲ ਦਾ ਲਿਖਿਆ ਹੋਇਆ ਨਾ ਵੀ ਗੋਲੀ ਕਿਸੇ ਪਾਸੋਂ ਆਈ, ਚਾਹੇ ਇਧਰੋਂ ਆਈ ਚਾਹੇ ਉਧਰੋਂ ਆਈ, ਚਾਹੇ ਲਾਹੌਰ ਤੋਂ ਆਵੇ ਚਾਹੇ ਦਿੱਲੀ ਤੋਂ ਆਵੇ, ਚਾਹੇ ਬੀਤੇ ਦੌਰ ਵਿੱਚ ਵੀ ਗੋਲੀ ਕਿਸੇ ਪਾਸੋਂ ਆਈ, ਉਹ ਝੱਲੀ ਤਾਂ ਝੱਲੀ ਆ ਖਾਲਸੇ ਨੇ। ਸੋ ਅਸੀਂ ਤਾਂ ਇੱਥੇ ਰਹਿਣਾ, ਇੱਥੇ ਹੀ ਖੜਨਾ, ਇੱਥੇ ਹੀ ਲੜਨਾ, ਇੱਥੇ ਹੀ ਮਰਨਾ, ਇੱਥੇ ਹੀ ਸਾਡੇ ਬਜ਼ੁਰਗਾਂ ਦਾ ਖੂਨ, ਪਿਛਲੀਆਂ ਸਾਡੀਆਂ ਜਿਹੜੀਆਂ ਪੁਸ਼ਤਾਂ ਨੇ, ਸਾਡੇ ਬਜ਼ੁਰਗਾਂ ਦਾ ਇੱਥੇ ਖੂਨ ਤੇ ਪਸੀਨਾ ਇੱਥੇ ਵਗੇ। ਤੇ ਜਿਹੜੇ ਆ ਭੱਜੇ ਜਾਂਦੇ ਆ, ਜੇ ਕਿ ਹੁਣ ਪੁੱਛੇ ਇਹਨਾਂ ਨੂੰ ਵੀ ਭਾਈ ਤੁਸੀਂ ਤਾਂ ਕਹਿੰਦੇ ਸੀਗੇ ਸਾਰਾ ਮੁਲਕ ਦਾ ਸਿਸਟਮ ਤੁਹਾਡੇ ਨਾਲ ਖੜਾ ਹੁੰਦਾ ਸੀ ਤੇ ਹੁਣ ਤੁਸੀਂ ਕਾਹਤੋਂ ਜਾਂਦੇ ਹੋ, ਹੁਣ ਉਹ ਕਹਿਣਗੇ ਪੰਜਾਬ ਤੋਂ ਫਿਰ ਪੰਜਾਬੀਆਂ ਕਾ ਹੈ ਨਾ ਜੀ, ਹਮ ਤੋਂ ਆਪਣੇ ਗਾਂव ਜਾਏਂਗੇ। ਸੋ ਉਹ ਭਾਰਤ ਜਿਹੜਾ ਪੰਜਾਬ ਦੀ ਬੋਲੀ, ਧਰਮ ਤੇ ਸੱਭਿਆਚਾਰ ਦੇ ਖਾਤਮੇ ਲਈ ਕੋਈ ਕਸਰ ਨਹੀਂ ਛੱਡਦਾ, ਉਹ ਭਾਰਤ ਅੱਜ ਦੀ ਤਰੀਕ ਵਿੱਚ ਮੁਕੰਮਲ ਤੌਰ ਤੇ ਉੱਤੇ ਪੰਜਾਬ ਨੂੰ ਆਪਦੇ ਹਾਲਾਤਾਂ ਉੱਤੇ ਇੱਕ ਤਰੀਕੇ ਨਾਲ ਛੱਡ ਰਿਹਾ। ਹਰੇਕ ਬੰਦਾ ਛੱਡ ਛੱਡ ਕੇ ਭੱਜ ਰਿਹਾ, ਇੱਥੋਂ ਤੱਕ ਕਿ ਉਹ ਪੰਜਾਬੀ ਹਿੰਦੂ
ਜਿਹੜਾ ਰਹਿੰਦਾ ਪੰਜਾਬ 'ਚ, ਜਿਹੜਾ ਖਾਂਦਾ ਪੰਜਾਬ 'ਚ, ਜਿਹੜਾ ਸੋਚਦਾ ਜਾਂ ਬੋਲਦਾ ਹਰ ਵੇਲੇ ਦਿੱਲੀ ਦੀ ਬੋਲੀ ਹੈ, ਅੱਜ ਦੀ ਤਰੀਕ ਵਿੱਚ ਉਹਦਾ ਕੀ ਹਾਲ ਆ? ਉਹਨਾਂ ਵਿੱਚੋਂ ਬਹੁਤੇ ਰਹਿਣਗੇ ਤਾਂ ਪੰਜਾਬ ਹੀ, ਜਾਂਦੇ ਨਹੀਂ, ਕਾਰੋਬਾਰ ਨੇ ਇੱਥੇ। ਪਰ ਇੱਕ ਗੱਲ ਫਰਕ ਜਿਹਨੂੰ ਆਪਾਂ ਕਹਿੰਦੇ ਆ, ਸਾਡੀ ਸਿੱਖ ਸਿਵਲਾਈਜੇਸ਼ਨ ਤੇ ਹਿੰਦੂ ਸਿਵਲਾਈਜੇਸ਼ਨ, ਉਹ ਕੀ ਆ? ਸਾਡੇ ਇੱਥੇ ਪੰਜਾਬੀ ਜਾਂ ਸਿੱਖ ਭਾਈਚਾਰੇ ਦਾ ਤਾਂ ਸਿੱਧਾ ਜਿਹਾ ਕੰਮ ਆ, ਜਦੋਂ ਬਿਪਤਾ ਪੈਂਦੀ ਆ, ਜਦੋਂ ਸੰਤਾਪ ਆਉਂਦਾ ਤਾਂ ਲੰਗਰ ਲਾ ਦਿੰਦੇ ਵੀ ਜੋ ਵੀ ਕੁਝ ਮੇਰੇ ਕੋਲ ਆ, ਜੋ ਵੀ ਕੁਝ ਉਹਦੇ ਕੋਲ ਆ, ਆਓ ਰਲ ਮਿਲ ਕੇ ਆਪਾਂ ਸਾਂਝੇ ਤੌਰ ਦੇ ਉੱਤੇ ਗੁਰੂ ਕਾ ਲੰਗਰ ਕਹਿ ਕੇ ਦੂਜਿਆਂ ਦੇ ਦੁੱਖ ਘਟਾਉਣ ਦੇ ਲਈ ਆਪਦਾ ਯੋਗਦਾਨ ਪਾਈਏ, ਰਲ ਮਿਲ ਕੇ ਸੇਵਾ ਕਰੀਏ। ਇੱਕ ਪਾਸੇ ਸਾਡੀ ਕੌਮ ਆ ਜਿਹਨੂੰ ਗੁਰੂ ਕਾ ਲੰਗਰ ਲਾਉਣ ਦਾ ਇੱਕ ਮੌਕਾ ਜਦੋਂ ਮਿਲਦਾ, ਜਦੋਂ ਚਾਹ ਚੜ ਜਾਂਦਾ ਵੀ ਸ਼ੁਕਰ ਆ ਸੱਚੇ ਪਾਤਸ਼ਾਹ ਸਾਨੂੰ ਇਹਨੇ ਜੋਗਾ ਕੀਤਾ ਸਾਤੋਂ ਇਹ ਸੇਵਾ ਲਈ। ਦੂਜੇ ਪਾਸੇ ਉਹ ਆ ਪੰਜਾਬੀ ਹਿੰਦੂ, ਉਹ ਕਹਿੰਦੇ ਆ ਚਾਰ ਪੈਸੇ ਕਮਾਉਣ ਦੇ ਦਿਨ। ਆ ਜਿਹੜਾ ਪਰਸੋਂ ਜਦੋਂ ਇੱਕਦਮ ਰੌਲਾ ਪਿਆ ਸਵੇਰੋਂ ਬਈ ਜੀ ਰਾਤ ਪਾਕਿਸਤਾਨ ਦੇ ਵਿੱਚ 9 ਟਿਕਾਣਿਆਂ ਦੇ ਉੱਤੇ ਇੰਡੀਆ ਨੇ ਅਟੈਕ ਕੀਤਾ ਤੇ ਹੁਣ ਜੀ ਜਵਾਬੀ ਹਮਲਾ ਹੋ ਸਕਦਾ, ਤਾਂ ਇੱਥੇ ਥਾਂ ਥਾਂ ਦੇ ਉੱਤੇ ਲਾਈਨਾਂ ਲੱਗ ਗਈਆਂ। ਲੋਕਾਂ ਨੂੰ ਜੰਗ ਦਾ ਮਾਹੌਲ ਜਦੋਂ ਮਹਿਸੂਸ ਹੋਇਆ, ਲੋਕ ਦੁਕਾਨਾਂ ਵਿੱਚ, ਸਟੋਰਾਂ ਵਿੱਚ ਜਾ ਵੜੇ ਵੀ ਆਪਾਂ 10 ਕਿਲੋ ਖੰਡ ਲੈ ਲਓ, ਬ੍ਰੈਡ ਲੈ ਲਓ, ਖਾਣ ਪੀਣ ਦਾ ਸਮਾਨ ਲੈ ਲਓ। ਜਿਹੜੀਆਂ ਚੀਜ਼ਾਂ ਦੇ ਉਹ ਵਧੀਆ ਤਰੀਕਾ ਲੰਘੀਆਂ ਹੋਈਆਂ ਨੇ, ਐਕਸਪਾਇਰ ਹੋਈਆਂ ਨੇ, ਉਹ ਵੀ ਵਿਕੀਆਂ। ਤੇ ਜਿਹੜੀ ਚੀਜ਼ ਪੰਜਾਂ ਦੀ ਸੀ ਉਹ ਮਿੰਟੋ ਮਿੰਟੀ 25 ਦੀ ਹੋ ਗਈ। ਫਿਰ ਜਿਹੜੇ ਡੀਸੀ ਐਸਐਸਪੀ ਨੇ ਜਾਂ ਹੋਰ ਨੇ, ਉਹਨਾਂ ਵੱਲੋਂ ਅਨਾਉਂਸਮੈਂਟਾਂ, ਉਹਨਾਂ ਵੱਲੋਂ ਅਖਬਾਰਾਂ ਮੀਡੀਆ ਦੇ ਵਿੱਚ ਕਿਹਾ ਗਿਆ ਕਿ ਜੇਕਰ ਕੋਈ ਜ਼ਖੀਰੇਦਾਰੀ ਕਰਦਾ ਫੜਿਆ ਗਿਆ, ਕਾਲਾ ਬਾਜ਼ਾਰੀ ਕਰਦਾ ਫੜਿਆ ਗਿਆ, ਐ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਇਸ ਗੱਲ ਤੋਂ ਇੱਕ ਤਾਂ ਗੱਲ ਸਪਸ਼ਟ ਹੋ ਹੀ ਗਈ ਨਾ ਕਿ ਕੋਈ ਜ਼ਖੀਰੇਦਾਰੀ ਕਰਨ ਵਾਲੀ ਇੱਥੇ ਹੈਗੀ ਆ ਫਿਰ, ਕੋਈ ਇੱਥੇ ਕਾਲਾ ਬਾਜ਼ਾਰੀ ਕਰਨ ਵਾਲੀ ਧਿਰ ਹੈਗੀ ਆ। ਉਹ ਧਿਰ ਹੈ ਕਿਹੜੀ ਆ, ਉਹਦੇ ਬਾਰੇ ਕਿਸੇ ਨੂੰ ਵਹਿਮ ਨਹੀਂ। ਉਹ ਪੰਜਾਬੀ ਹਿੰਦੂ ਜਿਹੜੇ ਚਾਰੇ ਦੁਕਾਨਾਂ ਦੁਕਾਨਾਂ ਕਰਕੇ ਲੋਕਾਂ ਦਾ ਲਹੂ ਪੀਣ ਦਾ ਕੰਮ ਜਿਹੜਾ ਹੈਗਾ ਉਹ ਕਰਦੇ ਆ। ਸੋ ਇਸ ਖਿੱਤੇ ਦੇ ਵਿੱਚ ਸਾਡੀ ਇੱਕ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਖਾਲਸਾ ਪੰਥ ਨੂੰ, ਜਿਹੜੀ ਕੌਮ ਨੂੰ ਇੱਥੇ ਸਾਜਿਆ ਨਵਾਜਿਆ ਗਿਆ, ਆਪਾਂ ਇੱਥੇ ਹੀ ਜਾਣਾ, ਇੱਥੇ ਹੀ ਮਰਨਾ। ਇਹ ਧਰਤੀ ਜਿਹੜੀ ਆ ਉਹ ਸਦਾ ਹੀ ਖਾਲਸੇ ਦੀ ਹੈ। ਕਈ ਕਹਿ ਦਿੰਦੇ ਆ ਤੁਸੀਂ ਮੁੱਲ ਲਈ ਹੋਈ ਆ। ਹਾਂ ਭਾਈ, ਸਾਡਾ ਸਿਰਾਂ ਦੇ ਸਿਰ ਗੱਡੇ ਭਰ ਭਰ ਕੇ ਕੀਮਤ ਧਾਰੀ ਆ ਅਸੀਂ ਇਸ ਧਰਤੀ ਉੱਤੇ ਆਪਦਾ ਹੱਕ ਜਤਾਉਣ ਲਈ। ਦਿੱਲੀ ਦੇ ਹਾਕਮ ਤੇ ਲਾਹੌਰ ਦੇ ਹਾਕਮ ਸਾਡੇ ਸਿਰਾਂ ਦੇ ਮੁੱਲ ਪਾਉਂਦੇ ਰਹੇ ਆ ਤੇ ਅਸੀਂ ਉਹ ਕੀਮਤਾਂ ਤਾਰੀਆਂ। ਇੱਕ ਸਾਡੇ ਸਾਖੀ ਸੁਣਾਈ ਜਾਂਦੀ ਆ ਕਿ ਜਦੋਂ ਕਲਗੀਧਰ ਸ਼ਹਿਨਸ਼ਾਹ 10ਵੇਂ ਪਾਤਸ਼ਾਹ ਚਿੱਟਿਆਂ ਬਾਜਾਂ ਵਾਲੇ ਨੀਲੇ ਦੇ ਅਸਵਾਰ ਪੁੱਤਰਾਂ ਦੇ ਦਾਨੀ ਜਦੋਂ ਤਖਤ ਸ੍ਰੀ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਅਬਚਲ ਨਗਰ ਨੰਦੇੜ, ਉੱਥੇ ਕਹਿੰਦੇ ਵੀ ਸਿੰਘਾਂ ਨੂੰ ਕਹਿੰਦੇ ਬਈ ਮੈਂ ਤੁਹਾਡੇ ਤੇ ਬੜਾ ਨਿਹਾਲ ਹਾਂ, ਦੱਸੋ ਤੁਹਾਨੂੰ ਕੀ ਚਾਹੀਦਾ। ਹੁਣ ਇਹ ਸਾਖੀ ਸੁਣਾਉਣ ਵਾਲਿਆਂ ਦੀ ਆਪਦੀ ਗੱਲ ਆ। ਉਹ ਕਹਿੰਦੇ ਜੀ, ਸਿੰਘ ਕਹਿੰਦੇ ਜੀ ਵੀ ਸਾਨੂੰ ਪੰਜਾਬ ਦੇ ਵਿੱਚ ਨਾ ਰਾਜ ਭਾਗ ਸਾਡਾ ਤਪ ਤੇਜ ਪੰਜਾਬ 'ਚ ਹੋ ਜਾਵੇ। ਪਾਤਸ਼ਾਹ ਹੱਸੇ, ਕਹਿੰਦੇ ਵੀ ਕੋਈ ਗੱਲ ਨਹੀਂ, ਇਹ ਤਾਂ ਹੋ ਗਿਆ, ਹੋਰ ਦੱਸੋ ਹੋਰ ਕੀ ਚਾਹੀਦਾ। ਕਹਿੰਦੇ ਜੀ ਨਹੀਂ, ਬਸ ਪੰਜਾਬ ਵਿੱਚ ਸਾਡੀ ਚੜ੍ਹਤ, ਪੰਜਾਬ 'ਚ ਬੱਲੇ ਬੱਲੇ। ਉਹ ਕਹਿੰਦੇ ਜੀ ਨਹੀਂ, ਇਹ ਤਾਂ ਚਲੋ ਹੋ ਗਿਆ, ਤੀਜਾ ਵਚਨ ਆ, ਹੁਣ ਗੱਲ ਕਰੋ। ਕਹਿੰਦੇ ਜੀ ਨਹੀਂ, ਬਸ ਪੰਜਾਬ। ਉਹ ਬਾਅਦ 'ਚ ਪਾਤਸ਼ਾਹ ਕਹਿੰਦੇ ਭੋਲਿਓ, ਅੱਜ ਤੁਸੀਂ ਚਾਹੇ ਤਰਲੋਕੀ ਦਾ ਰਾਜ ਮੰਗ ਲੈਂਦੇ ਤੇ ਤੁਸੀਂ ਇਕੱਲੇ ਪੰਜਾਬ ਦੇ ਰਾਜ ਜਾਂ ਪੰਜਾਬ ਦੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ ਇੱਥੇ ਕਰੀ। ਉਹ ਕਹਿੰਦੇ ਜੀ ਬਸ ਠੀਕ ਆ, ਸਾਨੂੰ ਪੰਜਾਬ ਚਾਹੀਦਾ, ਸਾਨੂੰ ਇਹ ਬਖਸ਼। ਸੋ ਗੱਲ ਇਹ ਆ ਕਿ ਕਲਗੀਧਰ ਸ਼ਹਿਨਸ਼ਾਹ ਨੇ ਪੰਜਾਬ ਸਾਨੂੰ ਬਖਸ਼ਿਆ ਹੋਇਆ, ਇਹ ਸਾਡੀ ਧਰਤੀ ਹੈ। ਜਦੋਂ ਅਸੀਂ ਆਪਦੇ ਕਿਸੇ ਗੱਲੋਂ ਕਮਜ਼ੋਰੀ ਦਿਖਾਉਂਦੇ ਆ ਤੇ ਜਿਵੇਂ ਇੱਕ ਦੁਨਿਆਵੀ ਬਾਪ ਆਪਦੇ ਪੁੱਤਰਾਂ ਤੋਂ ਨਾਰਾਜ਼ ਹੁੰਦਾ, ਉਵੇਂ ਜਿਹੜੇ ਸ਼ਹਿਨਸ਼ਾਹ ਨੇ ਸਾਨੂੰ ਬਚਨ ਕੀਤੇ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਹੁਣ ਜਦੋਂ ਅਸੀਂ ਸਾਡੇ ਕੌਮ ਦੇ ਵਿੱਚ ਜਾਂ ਸਾਡੇ 'ਚ ਨੁਕਸ ਆਉਂਦੇ, ਅਸੀਂ ਵਿਪਰਨ ਕੀ ਰੀਤ ਵਾਲੇ ਪਾਸੇ ਤੁਰਦੇ ਆ, ਅਸੀਂ ਖਾਲਸਾਈ ਸਿਧਾਂਤ ਤੋਂ ਦੂਰ ਜਾਂਦੇ ਆ, ਉਸ ਮੌਕੇ ਫਿਰ ਸਾਡੇ ਤੇ ਕਸ਼ਟ ਆਉਂਦਾ ਤੇ ਅਸੀਂ ਪਾਤਸ਼ਾਹ ਸਾਡੇ ਨਾਲ ਨਾਰਾਜ਼ ਹੋ ਜਾਂਦੇ। ਉਸ ਵਕਤ ਸਾਨੂੰ ਫਿਰ ਦੁੱਖ ਸਹਾਰਨਾ ਪੈਂਦਾ।
ਪਰ ਜਦੋਂ ਅਸੀਂ ਅਰਦਾਸ ਬੇਨਤੀਆਂ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਗੁਰੂ ਸਾਹਿਬ ਨੂੰ ਚੇਤੇ ਕਰਦੇ ਹਾਂ, ਪੁਕਾਰਦੇ ਹਾਂ, ਫਿਰ ਜਿਵੇਂ ਇੱਕ ਦੁਨਿਆਵੀ ਬਾਪ ਵੀ ਆਪਦੇ ਪੁੱਤਰਾਂ ਦਾ ਦੁੱਖ ਨਹੀਂ ਸਹਾਰਦਾ, ਉਵੇਂ ਫਿਰ ਸ਼ਹਿਨशाह ਸਾਡੇ ਤੇ ਟੁੱਟਦੇ ਆ। ਸੋ ਜਿਵੇਂ ਸਾਨੂੰ ਕਿਹਾ ਜਾਂਦਾ ਵੀ ਦੁੱਖ ਦਾਰੂ, ਸੁੱਖ ਰੋਗ ਪਿਆ, ਜਿਹੜਾ ਦੁੱਖ ਵਾ ਨਾ ਉਹ ਤਾਂ ਦਾਰੂ ਬਣ ਜਾਂਦਾ, ਸੁੱਖ ਸੁੱਖ ਦੇ ਵੇਲੇ ਤਾਂ ਫਿਰ ਭੁੱਲ ਜਾਂਦਾ ਨਾ ਬੰਦਾ। ਸੋ ਇਹ ਜਿਹੜੇ ਅੱਜ ਦੇ ਵੀ ਆ ਦਿਨ ਨੇ, ਜਦੋਂ ਅਸੀਂ ਇਹ ਸੋਚ ਰਹੇ ਹਾਂ ਕਿ ਕਾਸ਼ ਸਾਡਾ ਆਪਦਾ ਘਰ ਹੁੰਦਾ, ਆਪਦਾ ਰਾਜ ਹੁੰਦਾ, ਇਤੋਂ ਤੱਕ ਸੋਚਦੇ ਆ ਕਿ ਆਹ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਇੱਕ ਦੂਜੇ ਦੇ ਉੱਤੇ ਇਸ ਤਰੀਕੇ ਨਾਲ ਮਨੁੱਖਤਾ ਦਾ ਘਾਣ ਕਰ ਰਹੇ ਨੇ, ਇਹ ਵੀ ਨਹੀਂ ਸੀ ਹੋਣਾ ਜੇ ਵਿਚਾਲੇ ਖਾਲਿਸਤਾਨ ਹੁੰਦਾ, ਇੱਕ ਬਫਰ ਸਟੇਟ ਵਿਚਾਲੇ ਹੁੰਦੀ। ਉਹ ਜੇ ਨਹੀਂ ਹੈ, ਇਸੇ ਕਰਕੇ ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ ਕਿੰਨੀਆਂ ਜੰਗਾਂ ਹੋ ਚੁੱਕੀਆਂ ਨੇ ਤੇ ਕਿੰਨੀਆਂ ਗਾਹਾਂ ਹੋਈਆਂ। ਹੁਣ ਪਾਕਿਸਤਾਨ ਵਾਲੇ ਪਾਸਿਓਂ ਆਪਦੇ ਤਰੀਕੇ ਨਾਲ ਦਾਅਵੇ ਕੀਤੇ ਜਾ ਰਹੇ ਨੇ, ਇੰਡੀਆ ਵਾਲੇ ਪਾਸਿਓਂ ਆਪਦੇ ਤਰੀਕੇ ਨਾਲ ਦਾਅਵੇ ਕੀਤੇ ਜਾ ਰਹੇ, ਪਰ ਸਾਰਾ ਭਾਰਤ ਜੱਲੀਆਂ ਪਾਉਂਦਾ। ਕੱਲ ਸਾਡੇ ਦਰਬਾਰ ਸਾਹਿਬ ਦੇ ਵਿੱਚ ਤਾਂ ਬਲੈਕ ਆਊਟ ਸੀ ਮੁਕੰਮਲ ਤੌਰ ਦੇ ਉੱਤੇ, ਇੱਥੇ ਸਾਰਾ ਅੰਮ੍ਰਿਤਸਰ ਬਿਲਕੁਲ ਹਨੇਰਾ ਸੀ, ਤੇ ਉਧਰ ਕਲਕੱਤੇ ਦੇ ਵਿੱਚ IPL ਤੇ ਚੇਨਈ ਦੇ ਵਿੱਚ ਜਿਹੜੀ ਆ ਖੇਡਦੇ ਆ ਕ੍ਰਿਕਟ ਜਿਹੀ, ਇਹਦੇ ਵਿੱਚ ਉੱਥੇ ਬੱਤੀਆਂ ਲਾ ਕੇ ਭੰਗੜੇ ਪਾਏ ਜਾ ਰਹੇ ਆ, ਮਨੋਰੰਜਨ ਕੀਤੇ ਜਾ ਰਹੇ। ਦੁੱਖ ਝੱਲਣਾ ਤਾਂ ਪੰਜਾਬ ਨੇ ਝੱਲਣਾ, ਸਾਡੇ ਧਰਮ ਦੇ ਕੇਂਦਰੀ ਮੁੱਖ ਸਥਾਨ ਦੇ ਉੱਤੇ ਵੀ ਕਹਿੰਦੇ ਹਨੇਰਾ ਹੋ ਲੋੜ ਅਗੇ ਦੀ ਜੰਗੀ ਮਾਹੌਲ। ਦੂਜੇ ਪਾਸੇ ਬਾਕੀ ਸਾਰਾ ਭਾਰਤ ਜਿਹੜਾ ਹੈਗਾ ਉਹ ਉਡੀਕ ਰਿਹਾ ਵੀ ਕਦੋਂ ਰੀਲਾ ਰੂਲਾ ਬਣਾਈਏ, ਕਦੋਂ ਨਜ਼ਾਰੇ ਲਈਏ, ਤੇ ਜੇਕਰ ਇੱਥੇ ਬੰਬਾਰਮੈਂਟ ਹੋ ਜੇ, ਜੇਕਰ ਇੱਥੇ ਸਾਡਾ ਮਾੜਾ ਹਾਲ ਹੋ ਜੇ, ਇੱਥੇ ਸਾਨੂੰ ਕਿਹੜਾ ਕਿਸੇ ਨੇ ਕੁਝ ਦੇਣਾ ਜੀ। ਅਗਲੇ ਤਾਂ ਪਹਿਲਾਂ ਕਹਿੰਦੇ ਆ ਵੀ ਤੁਹਾਡੇ 76 ਫੇਰਨ ਦਾ ਨਾ 1978 ਤੋਂ ਲੈ ਕੇ ਤੁਹਾਨੂੰ ਕੁੱਟਣ ਦਾ ਇੰਨੇ 100 ਕਰੋੜ ਸਾਡਾ ਖਰਚਾ ਹੋ ਗਿਆ, 3600 ਕਰੋੜ ਕਹਿ ਦਿੰਦੇ ਆ, ਕਦੇ ਉਦੋਂ ਵੀ ਵਧਾ ਦਿੰਦੇ ਨੇ। ਤੋ ਜਿਹੜਾ ਇਸ ਮੁਲਕ ਦਾ ਹਾਕਮ ਆ, ਉਹ ਤਾਂ ਇਹ ਚਾਹੁੰਦਾ ਕਿ ਪੰਜਾਬ ਬਰਬਾਦ ਹੋ, ਤੇ ਜੇਕਰ ਇਹ ਜਿਹਾ ਕੁਝ ਵਾਪਰਨ ਦੇ ਲਈ ਇਸ ਮੌਕੇ ਜੰਗੀ ਮਾਹੌਲ, ਇਹਦੇ ਨਾਲੋਂ ਵਧੀਆ ਜੀ ਕੀ ਹੋ ਸਕਦਾ ਅਗਲੇ ਦੇ। ਤੇ ਜਦੋਂ ਇਹ ਜਿਹਾ ਕੁਝ ਵਾਪਰ ਗਿਆ, ਅਸੀਂ ਤਾਂ ਜਦੋਂ ਕਿਤੇ ਸਾਰੇ ਭਾਰਤ ਵਿੱਚ ਜਾਂ ਸਾਰੇ ਸੰਸਾਰ ਵਿੱਚ ਹੀ ਕਦੇ ਲੋੜ ਪੈ ਜਾਂਦੀ ਆ, ਖਾਲਸੇ ਨੂੰ ਜਿਹੜੇ ਉਹਦੇ ਗੁਰੂ ਨੇ ਗੁਣ ਬਖਸ਼ੇ ਆ, ਉਹਦੇ ਅਨੁਸਾਰ ਸਰਬੱਤ ਦਾ ਭਲਾ ਮੰਗਦਾ, ਲੰਗਰ ਲਾਉਂਦਾ। ਤੇ ਸਾਡੇ ਲਈ ਕਿਹਨੇ ਹੁਣ, ਇਹ ਸਿੱਖ ਹੀ ਸੀ ਜਿਨ੍ਹਾਂ ਨੇ ਕਰੋਨਾ ਕਾਲ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਸੇਵਾ ਕੀਤੀ, ਸਤਿਕਾਰ ਹਾਸਲ ਕੀਤਾ। ਸਾਰੀ ਦੁਨੀਆ ਦੇ ਵਿੱਚ ਲੋਕਾਂ ਨੇ ਕਿਹਾ ਵੀ ਕੌਮ ਬੜੀ ਕਮਾਲ ਦੀ। ਇੱਧਰ ਜਦੋਂ ਸਾਡੇ ਤੇ ਮਾੜਾ ਟਾਈਮ ਆ ਗਿਆ, ਉਦੋਂ ਇਸ ਭਾਰਤ ਨੂੰ ਚਾਅ ਚੜ ਜਾਣਾ ਵੀ ਮੋਦੀ ਸਾਹਿਬ ਨੂੰ ਝੁਕਾਇਆ ਸੀ ਨਾ ਜੀ ਇਹਨਾਂ ਨੇ ਕਿਸਾਨ ਸੰਘਰਸ਼ ਲਾ ਕੇ, ਇਹ ਜੀ ਈਨ ਨਹੀਂ ਮੰਨਦੇ, ਇਹ ਜੀ ਸਿੱਖ ਚੜ੍ਹਦੀ ਕਲਾ 'ਚ ਰਹਿੰਦੇ ਆ। ਸਾਡਾ ਤਾਂ ਅਣਖ ਗੈਰਤ ਨਾਲ ਜਿਉਣਾ ਵੀ ਚਾਹੁੰਦਾ ਉਹਨਾਂ ਨੂੰ, ਸਾਡਾ ਸਿਰ ਚੱਕ ਕੇ ਤੁਰਨਾ, ਆਪਦੀ ਸਵੈਮਾਨ ਦੇ ਨਾਲ ਜਿਉਣਾ, ਇਸ ਚੀਜ਼ ਦੇ ਵੀ ਅਗਲਿਆਂ ਨੂੰ ਤਕਲੀਫ। ਸੋ ਜਿਹੜਾ ਅੱਜ ਦਾ ਇਹ ਜੰਗੀ ਮਾਹੌਲ ਆ, ਜਿਹਦੇ ਵਿੱਚ ਪੈਰ ਪੈਰ ਦੇ ਉੱਤੇ ਬੜੀਆਂ ਖਤਰਨਾਕ, ਬੜੀਆਂ ਖੂਨ ਖਰਾਬੇ ਵਾਲੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਕਦੇ ਹੁਣ ਕਹਿੰਦੇ ਜੀ ਪਠਾਨਕੋਟ 에ਅਰ ਬੇਸ ਤੇ ਬੜਾ ਖਤਰਨਾਕ ਹਮਲਾ ਹੋਇਆ, ਕਦੇ ਕਹਿ ਦਿੰਦੇ ਨੇ ਜੀ ਉਹ ਫਲਾਣੇ ਥਾਂ ਤੇ ਹੋ ਗਿਆ, ਜੰਮੂ ਦੇ ਵਿੱਚ ਆਈ ਹੈ ਵੈਸ਼ਨੋ ਦੇਵੀ ਮੰਦਿਰ 'ਚ ਬਲੈਕ ਆਊਟ। ਤੇ ਇਸ ਮਾਹੌਲ ਦੇ ਵਿੱਚ ਸਾਨੂੰ ਬਿਨਾਂ ਕਸੂਰ ਤੋਂ ਸਜ਼ਾ ਮਿਲ ਰਹੀ, ਜਿਹੜਾ ਵੀ ਕੁਝ, ਜਿਹੜੇ ਵੀ ਕਾਰਨ ਨੇ ਇਸ ਜੰਗ ਦੇ, ਉਸ ਗੱਲ ਨਾਲ ਸਾਡਾ ਕੋਈ ਮਤਲਬ ਨਹੀਂ, ਕੋਈ ਲਿੰਕ ਨਹੀਂ, ਪਰ ਸਾਨੂੰ ਇਸ ਤਬਾਹੀ ਦਾ, ਇਸ ਬਰਬਾਦੀ ਦਾ ਬਰਾਬਰ ਹਿੱਸਾ ਮਿਲਣਾ। ਤੇ ਇਸ ਗੱਲ ਦੇ ਵਿੱਚ ਜਿਹੜੇ ਰਾਫੇਲ ਨਾਂ ਦੀ ਕੰਪਨੀ ਆ ਜਿਹਨੇ ਜਹਾਜ਼ ਬਣਾਏ ਨੇ, ਉਹਦੇ ਜਹਾਜ਼ਾਂ ਦੇ ਬਾਰੇ ਜਿੰਨੀਆਂ ਖਬਰਾਂ ਬਾਹਰ ਜਾ ਰਹੀਆਂ ਨੇ, ਉਹ ਬਾਹਰੋਂ ਤਾਂ ਸੁਣਨ ਨੂੰ ਮਿਲ ਰਹੀਆਂ ਨੇ ਕਿ ਜਹਾਜ਼ ਜਿਹੜੇ ਨੇ ਉਹ ਡਿੱਗੇ ਨੇ ਤੇ ਉਹਨਾਂ ਨੇ ਸੁੱਟੇ ਨੇ। ਤੇ ਸਾਡੇ ਇੱਥੇ ਜੇ ਕੋਈ ਕਵੇ, ਸਾਨੂੰ ਇੱਥੋਂ ਇੰਡੀਅਨ ਮੀਡੀਆ ਕਹਿੰਦਾ ਹੈਗਾ ਇਸ ਤਾਂ ਫੱਟੇ ਚੱਕੀ ਜਾਂਦੇ ਆ ਜੀ। ਸੋ ਅਗਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਜਿਹੜੀਆਂ ਨੇ ਝੂਠੀਆਂ ਖਬਰਾਂ, ਅਫਵਾਹਾਂ ਫੈਲਾਉਣੀਆਂ, ਤੇ ਇਹ ਜਤਾਉਣਾ ਕਿ ਜੀ ਜਿਹੜਾ ਇੰਡੀਆ ਵਾ ਉਹਨੇ ਤਾਂ ਪਾਕਿਸਤਾਨ ਤਬਾਹ ਕਰਤਾ, ਬਰਬਾਦ ਕਰਤਾ, ਖਤਮ ਕਰਤਾ, ਤੇ ਬਾਕੀ ਜਿਹੜਾ ਸਾਰਾ ਹੈਗਾ ਭਾਰਤ ਉਹ ਸਿਖਰ ਤੇ, ਅਤੇ ਪਾਕਿਸਤਾਨ ਜਿਹੜਾ ਹੈਗਾ ਉਹ ਸਵਾਹ ਕਰਤਾ। ਇਹੋ ਜਿਹੀਆਂ ਗੱਲਾਂ ਸਾਨੂੰ ਆਉਣ ਵਾਲੇ ਦਿਨਾਂ 'ਚ ਮਿਲਣੀਆਂ ਨੇ। ਤੇ ਇਸ ਤਰੀਕੇ ਦੇ ਮਾਹੌਲ ਵਿੱਚ
ਜਿਹੜਾ ਅਰਦਾਸ ਬੇਨਤੀ ਵਾਲਾ ਅੱਜ ਵੀ ਅਸੀਂ ਜਦੋਂ ਦਰਬਾਰ ਸਾਹਿਬ ਗਏ ਆ, ਇਹੀ ਕਿ ਸੱਚੇ ਪਾਤਸ਼ਾਹ ਆਪਦੇ ਭਾਣੇ 'ਚ ਰੱਖਣ ਦਾ ਸਾਨੂੰ ਬਲ ਬਖਸ਼ਿਓ, ਤੇ ਜੋ ਕੁਝ ਆਪ ਜੀ ਨੂੰ ਭਾਉਂਦਾ ਹੋਣਾ ਤਾਂ ਉਹ ਹੈ, ਪਰ ਆਪਦੀ ਕੌਮ ਉੱਤੇ ਕਿਉਂਕਿ ਬਿਨਾਂ ਕਸੂਰ ਤੋਂ ਸਜ਼ਾ ਭੁਗਤ ਰਹੇ। ਤੋ ਇਹੋ ਜਿਹੇ ਮਾਹੌਲ ਦੇ ਵਿੱਚ ਅਗਲਿਆਂ ਨੂੰ ਕੋਈ ਮਤਲਬ ਨਹੀਂ ਹੈਗਾ ਜੀ ਦਿੱਲੀ ਵਾਲਿਆਂ ਨੂੰ ਵੀ ਇਹ ਕੀ ਇਹਨਾਂ ਨਾਲ ਵਾਪਰ ਰਿਹਾ ਜਾਂ ਕੀ ਨਹੀਂ ਹੋ ਰਿਹਾ। ਤੁਹਾਡੇ ਸਾਹਮਣੇ ਆ ਕਿ ਹਾਈ ਕੋਰਟ ਨੇ ਹੁਕਮ ਕਰਤਾ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪਾਣੀ ਛੱਡਣ ਲਈ ਅੱਜ ਉੱਥੇ ਪਹੁੰਚ ਗਏ ਇਹਨਾਂ ਦੇ ਅਫਸਰ। ਫਿਰ ਭਗਵੰਤ ਮਾਨ ਦੀ ਸਰਕਾਰ ਨੇ ਹਰਜੋਤ ਬੈਂਸ ਜਿਹੜਾ ਕੈਬਨਿਟ ਮੰਤਰੀ ਆ ਉਸ ਇਲਾਕੇ ਦਾ, ਉਹਨੇ ਲੋਕਾਂ ਨੂੰ ਨਾਲ ਲੈ ਕੇ ਉਸ ਸਕੱਤਰ ਨੂੰ ਉਹਦੇ ਵਿੱਚ ਕਮਰੇ 'ਚ ਬੰਦ ਕਰਤਾ। ਫਿਰ ਰੌਲਾ ਪੈ ਗਿਆ ਵੀ ਉੱਥੇ ਜੀ ਜਿਹੜਾ ਹੈਗਾ ਉਹਨੂੰ ਹੁਣ ਛਡਵਾਇਆ ਜਾ ਰਿਹਾ ਜਿਹੜਾ ਸਕੱਤਰ ਸੀ। ਸਾਰਾ ਦਿਨ ਇਹ ਚਰਚਾ ਚੱਲਦੀ ਰਹੀ। ਅਸੀਂ ਹੈਰਾਨ ਇਸ ਗੱਲ ਤੋਂ ਆ ਕਿ ਇੱਕ ਪਾਸੇ ਤਾਂ ਪੰਜਾਬ ਦਾ ਸਾਥ ਸਹਿਯੋਗ ਭਾਲਦੇ, ਇੱਕ ਪਾਸੇ ਕਹਿੰਦੇ ਆ ਕਿ ਜੀ ਪੰਜਾਬ ਜਿਹੜਾ ਹੈਗਾ ਇਸ ਲੜਾਈ ਦੇ ਵਿੱਚ ਬਰਾਬਰ ਦਾ, ਦੂਜੇ ਪਾਸੇ ਪੰਜਾਬ ਨੂੰ ਉਜਾੜਨ ਵਾਲਾ ਪ੍ਰੋਜੈਕਟ ਕਿ ਹਰਿਆਣਾ ਜਿਹੜਾ ਹੈਗਾ ਉਹਨੂੰ ਰਜਾਉਣਾ, ਤੇ ਚਾਹੇ ਹਰਿਆਣੇ ਨੇ ਆਪਦਾ ਸਾਰਾ ਪਾਣੀ ਵਰਤ ਲਿਆ ਤਾਂ ਵੀ ਕੋਈ ਚੱਕਰ ਨਹੀਂ, ਅਸੀਂ ਹਰ ਹੀਲੇ ਜਿਹੜਾ ਹੈਗਾ ਉਹ ਪੰਜਾਬ ਦਾ ਪਾਣੀ ਉਹ ਲਟਾਉਣਾ ਹੀ ਲਟਾਉਣਾ ਤੇ ਹਰਿਆਣੇ ਨੂੰ ਦੇਣਾ ਹੀ ਦੇਣਾ। ਇਸ ਜੰਗ ਦੇ ਮਾਹੌਲ ਵਿੱਚ ਵੀ ਉਹ ਛੱਡ ਨਹੀਂ ਰਹੇ। ਸਭ ਤੋਂ ਭੈੜੀ ਗੱਲ ਜਿਹੜੀ ਆ, ਜਿਹੜੇ ਸਾਡੇ ਸਰੋਤੇ ਆ ਉਹਨਾਂ ਸਾਰਿਆਂ ਨੂੰ ਚੇਤੇ ਰੱਖਣ ਦੀ ਗੱਲ ਜ਼ਰੂਰੀ ਆ ਕਿ ਇਸ ਜੰਗ ਦੇ ਮਾਹੌਲ ਦੇ ਵਿੱਚ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਕੋਲੋਂ ਖੋਹਣ ਦਾ ਮਨ ਬਣਾ ਲਿਆ ਵਾ। ਕੱਲ ਹਾਈ ਕੋਰਟ ਦੇ ਵਿੱਚੋਂ ਜਿਹੜਾ ਡਿਸੀਜਨ ਆਇਆ ਉਹਦੇ ਅਨੁਸਾਰ ਦਿੱਲੀ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ, ਇੱਕ ਦੋ ਦਿਨਾਂ ਦੇ ਵਿੱਚ ਹੀ ਗ੍ਰਹਿ ਸਕੱਤਰ ਨੇ ਪੰਜਾਬ ਵਾਲਿਆਂ ਨੂੰ ਸੱਦ ਲੈਣਾ ਤੇ ਕਹਿਣਾ ਹੈਗਾ ਵੀ ਭਾਈ ਬੰਦੇ ਦੇ ਬਣ ਜੋ ਪੁੱਤ, ਪਾਣੀ ਪੂਣੀ ਜਿਹੜਾ ਹੈਗਾ ਤੁਸੀਂ ਕਰਦੇ ਹੋ, ਅਸੀਂ ਨੰਗਲ ਡੈਮ ਤੋਂ ਛੱਡਣਾ ਨਹੀਂ, ਇਹ ਜਾਊਗਾ। ਸੋ ਜਿਹੜੀ ਆਪਾਂ ਬੀਤੇ 50 ਸਾਲ ਤੋਂ ਲੜਾਈ ਲੜ ਰਹੇ ਹਾਂ ਕਿ ਸਾਡੇ ਪਾਣੀ, ਉਹ ਪਾਣੀ ਵੀ ਲੁੱਟਣੇ ਆ, ਪੰਜਾਬ ਨੂੰ ਬੰਜਰ ਵੀ ਬਣਾਉਣਾ, ਪੰਜਾਬ ਨੂੰ ਬਰਬਾਦ ਵੀ ਕਰਨਾ, ਤੇ ਉੱਪਰੋਂ ਕਹਿਣਾ ਇਹ ਹੈਗਾ ਕਿ ਜੁੱਤੀਆਂ ਤੁਹਾਡੇ ਪੈਣੀਆਂ ਨੇ ਪਰ ਸਾਡੀ ਬੋਦੀ ਬੋਲੀ। ਕੀ ਗੁਰਾਂ ਦਾ ਖਾਲਸਾ, ਕੀ ਸਿੱਖ ਕੌਮ ਇੰਨੀ ਗਈ ਗੁਜ਼ਰੀ ਆ ਕਿ ਇੱਕ ਪਾਸੇ ਜਲੀਲ ਹੋਈਏ ਤੇ ਨਾਲੇ ਉਸੇ ਭਾਰਤ ਮਾਤਾ ਦੀ ਜੈ ਕਹਿੰਦੇ ਫਿਰੀਏ। ਇਹ ਕਦਾਚਿਤ ਹੋ ਨਹੀਂ ਸਕਦਾ। ਸਾਡੀ ਜਿਹੜੀ ਲੜਾਈ ਆ ਉਹ ਅੱਜ ਵੀ ਉਹੀ ਆ ਜਿਹੜੀ 1978 ਤੋਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਵਿੱਚੋਂ ਨਿਕਲੀ ਆ, ਉਹ ਖਾਲਿਸਤਾਨ ਦੀ ਲੜਾਈ। ਸੋ ਖਾਲਿਸਤਾਨ ਤੋਂ ਬਗੈਰ ਇਸ ਖਿੱਤੇ 'ਚ ਸ਼ਾਂਤੀ ਹੋ ਨਹੀਂ ਸਕਦੀ। ਇੰਡੀਆ ਦੇ ਤੇ ਪਾਕਿਸਤਾਨ ਦੇ ਜਾਂ ਦੁਨੀਆ ਭਰ ਦੇ ਜਿਹੜੇ ਵੀ ਲੋਕ ਚਾਹੁੰਦੇ ਆ ਕਿ ਇਸ ਖਿੱਤੇ 'ਚ ਸ਼ਾਂਤੀ ਹੋਵੇ, ਉਹਨਾਂ ਸਾਰਿਆਂ ਨੂੰ ਖਾਲਿਸਤਾਨ ਦੀ ਹਮਾਇਤ ਕਰਨੀ ਚਾਹੀਦੀ ਆ ਤਾਂ ਕਿ ਹੋਰ ਖੂਨ ਨਾ ਵਗੇ, ਮਨੁੱਖਤਾ ਖੁਸ਼ਹਾਲ ਵਸੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।